ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਗੁਰਦੁਆਰਾ ਸਾਹਿਬ ਵਿਲਸਨ ਰੋਡ ਬੇਕਰਸਫੀਲਡ ਤੋਂ ਜੀ ਆਇਆਂ ਨੂੰ ਆਖਦੇ ਹਾਂ। हाँ जी, इस गुरु घर पहली बार आए हैं जी। तो किताबां लेके आए हैं सिख इतिहास बारे, तो सिख पोलीटिकल एनालिसिस बारे, तो कुछ अपने आर्टिस्ट ने कैलगरी कैनेडा तो परम सिंह पंजाब आर्ट गैलरी वाले, उन्होंने दी पेंटिंग्स लाइया ने जी। ਗੁਰਦੁਆਰਾ ਸਾਹਿਬ ਆ ਉੱਥੇ ਜਿਹੜਾ ਉਹ ਮੇਨ ਫਾਊਂਟੇਨ ਦੇ ਬਿਲਕੁਲ ਸਾਹਮਣੇ ਇਸ ਟਾਈਮ ਜਿਹੜਾ ਉਹ ਚੱਲ ਰਿਹਾ ਆ। ਮਸੂਦ ਜੀ, ਸੋ ਆਪਾਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇੱਥੇ ਆ ਰਹੇ ਹਾਂ। ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸੰਬੰਧਿਤ ਇੱਥੇ ਨਗਰ ਕੀਰਤਨ 23ਵਾਂ ਆ। ਇਹਨਾਂ ਨੂੰ 5 ਮਹੀਨੇ ਹੋ ਗਏ ਤਕਰੀਬਨ ਕਰਦਿਆਂ ਨੂੰ। ਸਾਰਾ ਮੈਨੇਜਮੈਂਟ ਸਾਰਾ ਕੁਝ ਸਭ ਕੁਝ ਵਧੀਆ ਆ। ਪੂਰਾ ਸੰਗਤਾਂ ਦਾ ਸਾਥ ਚੱਲ ਰਿਹਾ। ਬਾਬਾ ਜੀ ਦੀ ਕਿਰਪਾ ਵਾ, ਸਾਰੀ ਸੰਗਤਾਂ ਦਾ ਸਾਥ ਆ ਪੂਰਾ। ਵਡਭਾਗੀ ਘੜੀ ਹੈ ਜੀ, ਜਿਹੜੇ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ ਨਗਰ ਕੀਰਤਨ ਦੇ, ਤੇ ਸਾਰੀ ਸੰਗਤ ਨੂੰ ਬੇਕਰਸਫੀਲਡ ਨੂੰ ਆਪ ਜੀ ਦੇ ਚੈਨਲ ਰਾਹੀਂ ਬੇਨਤੀ ਕਰਦੇ ਆ ਕਿ ਹੁਮ ਆ ਕੇ ਪਹੁੰਚੋ। अपने बच्चे आ कैली भंगड़ा जोन दे भंगड़ा सिखते हैं। सो ये सारे सेवा कर रहे हैं। हाँ जी, ਕੀ ਅੱਜ ਸੰਗਤਾਂ ਦੇ ਲਈ ਅੱਜ आप समोसा चाट लगाई है, समोसे छोले अंदर चाट। हाँ ਬਹੁਤ ਬਹੁਤ ਮੁਬਾਰਕਾਂ ਜੀ ਨਗਰ ਕੀਰਤਨ। थैंक यू तुहानू। ਰੋਹ ਜਿਸ ਨੂੰ ਆਖ ਦਿੱਤਾ ਜਾਂਦਾ ਸਾਡੇ ਇਲਾਕੇ ਦੇ ਵਿੱਚ ਉਹ ਪੂਰੀ ਨਿਕਲ ਰਹੀ ਆ। ਵਿੱਚ ਹੀ ਅਦਰਕ ਹੋਣਾ, ਨਿੰਬੂ ਹੋਣਾ, ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਹੋਣੀਆਂ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਗੁਰਦੁਆਰਾ ਸਾਹਿਬ ਵਿਲਸਨ ਰੋਡ ਬੇਕਰਸਫੀਲਡ ਤੋਂ ਜੀ ਆਇਆਂ ਨੂੰ ਆਖਦੇ ਹਾਂ, ਜਿੱਥੇ 23ਵਾਂ ਮਹਾਨ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਿੱਖ ਕੌਮ ਦੇ ਬਾਨੀ ਉਹਨਾਂ ਦਾ ਨਗਰ ਕੀਰਤਨ ਉਹਨਾਂ ਦੇ ਗੁਰਪੁਰਬ ਦੇ ਉੱਤੇ ਪ੍ਰਕਾਸ਼ ਪੁਰਬ ਦੇ ਉੱਤੇ ਸਜਾਇਆ ਜਾ ਰਿਹਾ ਆ। ਆਓ ਤੁਹਾਨੂੰ ਇੱਥੋਂ ਦਾ ਅੱਖੀਂ ਡਿੱਠਾ ਹਾਲ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ। ਦੱਸਦੇ ਜਾਈਏ ਪੰਜਾਬੀ ਰੇਡੀਓ USA ਦਾ ਬੂਥ ਆਲਰੇਡੀ ਸੈੱਟ ਆ। ਤੁਸੀਂ ਦੇਖ ਸਕਦੇ ਆ ਸਾਡੇ ਪਿੱਛੇ ਮਸੂਦ ਮੱਲੀ ਜੀ, ਹਰਜੋਤ ਸਿੰਘ ਖਾਲਸਾ ਜੀ ਪਹੁੰਚੇ ਹੋਏ ਆ। ਇਹਨਾਂ ਨੂੰ ਵੀ ਜੀ ਆਇਆਂ ਨੂੰ ਆਪਾਂ ਆਖਦੇ ਹਾਂ। ਸਾਰੀਆਂ ਸੰਗਤਾਂ ਹੁਮ ਹੁਮਾ ਕੇ ਪਹੁੰਚੋ, ਇਹ ਤੁਹਾਨੂੰ ਅਸੀਂ ਬੇਨਤੀ ਕਰਦੇ ਹਾਂ। ਆਓ ਤੁਹਾਨੂੰ ਜਿਹੜਾ ਅਸੀਂ ਦਿਖਾਉਂਦੇ ਹਾਂ। ਬਾਕੀ ਦੱਸਦੇ ਜਾਈਏ ਵੀ ਅੰਦਰੋਂ ਜਿਹੜਾ ਸਿੱਧਾ ਪ੍ਰਸਾਰਣ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਸਮਾਗਮਾਂ ਦਾ ਲਗਾਤਾਰ ਜਿਹੜਾ ਆ ਉਹ ਚੱਲ ਰਿਹਾ ਆ। ਤੁਸੀਂ ਬਾਕੀ ਕਵਰੇਜ, ਤਸਵੀਰਾਂ, ਉਹ ਸਾਰਾ ਕੁਝ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਰਹੋਗੇ। ਰੀਲਸ ਦੇ ਜ਼ਰੀਏ, ਵੀਡੀਓਜ਼ ਦੇ ਜ਼ਰੀਏ, ਫੋਟੋਜ਼ ਦੇ ਜ਼ਰੀਏ। ਜਦੋਂ ਤੁਸੀਂ ਮੇਨ ਗੁਰਦੁਆਰਾ ਸਾਹਿਬ ਦੇ ਐਂਟਰ ਕਰਨਾ ਹੈ, ਨਾਲ ਹੀ ਪਹਿਲਾ ਹੀ ਜਿਹੜਾ ਬੂਥ ਆ ਖੱਬੇ ਹੱਥ, ਉਹ ਤੁਸੀਂ ਜਿਹੜਾ ਉਹ ਪੰਜਾਬੀ ਰੇਡੀਓ USA ਦਾ ਦੇਖੋਗੇ। ਉਸ ਦੇ ਨਾਲ ਹੀ ਜਿਹੜਾ ਬੂਥ ਆ ਪਰਮ ਸਿੰਘ ਜਿਹੜੇ ਪੇਂਟਰ, ਜੋ ਕਿ ਪੰਜਾਬੀ ਰੇਡੀਓ USA ਦੇ ਪੰਜਾਬੀ ਕਲਚਰ ਸੈਂਟਰ ਦੇ ਫਰੈਜ਼ਨੋ ਕੰਪਲੈਕਸ ਦੇ ਵਿੱਚ ਆ ਕੇ ਹਰ ਸਾਲ ਆਰਟ ਐਗਜ਼ੀਬਿਸ਼ਨ ਵੀ ਲਾਉਂਦੇ ਆ। ਜਿਹੜੀਆਂ ਸਿੱਖ ਧਰਮ ਦੇ ਨਾਲ ਸੰਬੰਧਿਤ ਕਿਤਾਬਾਂ ਤੇ ਨਾਲ ਜਿਹੜੀ ਉਹਨਾਂ ਦੀ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਜਿਹੜੀ ਪ੍ਰਦਰਸ਼ਨੀ ਆ, ਉਹ ਤਸਵੀਰਾਂ, ਪੇਂਟਿੰਗਸ ਜਿਹੜੀਆਂ ਆ ਉਹ ਇੱਥੇ ਉਪਲਬਧ ਨੇ। ਉਹ ਤੁਸੀਂ ਬਾਏ ਵੀ ਕਰ ਸਕਦੇ ਹੋ। ਆਓ ਅਰਸ਼ਦੀਪ ਸਿੰਘ ਹੁਣਾਂ ਦੇ ਨਾਲ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ। ਅਰਸ਼ਦੀਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਪਹਿਲੀ ਵਾਰੀ ਪਹੁੰਚੇ ਆ ਬੇਕਰਸਫੀਲਡ ਦੇ ਉੱਤੇ। ਇਹ ਤੁਸੀਂ ਕਿਤਾਬਾਂ ਤੇ ਜਿਹੜੀ ਪੇਂਟਿੰਗਸ ਦੇ ਲਈ? हाँ जी, इस गुरु घर पहली बार आए हैं जी। तो किताबां लेके आए हैं सिख इतिहास बारे, तो सिख पोलीटिकल एनालिसिस बारे, तो कुछ अपने आर्टिस्ट ने कैलगरी कैनेडा तो परम सिंह पंजाब आर्ट गैलरी वाले, उन्होंने दी पेंटिंग्स लाइया ने जी। तो आओ सारिਆਂ ਨੂੰ सद्दा भी आके देखो, पेंटिंग जरूर देखो। सिख इतिहास बारे सीखण ਦਾ बहुत ਵਧੀਆ ਤਰੀਕਾ ਹੈ ਜੀ। ਸੋ ਬਿਲਕੁਲ ਜੀ, ਤੇ ਇਹ ਤੁਸੀਂ ਬਾਏ ਕਰ ਸਕਦੇ ਆ ਤੇ ਆ ਕੇ ਪੰਜਾਬੀ ਰੇਡੀਓ USA ਦੇ ਬੂਥ ਦੇ ਬਿਲਕੁਲ ਨਾਲ ਆ। ਤੇ ਅਰਸ਼ਦੀਪ ਸਿੰਘ ਜੀ, ਬਹੁਤ ਧੰਨਵਾਦ ਜੀ। ਸੋ ਇਸੇ ਤਰੀਕੇ ਦੇ ਨਾਲ ਆਪਾਂ ਦੇਖਦੇ ਹਾਂ ਵੀ ਇੱਥੇ ਹੋਰ ਵੀ ਜਿਹੜੇ ਉਹ ਲੱਗੇ ਆ ਕੁਝ ਸੰਗਤਾਂ ਜਿਹੜੀਆਂ ਆਪਣੇ ਨਾਲ ਜਿਹੜੀਆਂ ਜੁੜ ਰਹੀਆਂ। ਸਤਿ ਸ਼੍ਰੀ ਅਕਾਲ ਜੀ। ਸੋ ਆਓ ਤੁਹਾਨੂੰ ਜਿਹੜਾ ਉਹ ਦਿਖਾਉਂਦੇ ਆ। ਐਂਟਰੀ ਦੇ ਵੱਲ ਨੂੰ ਲੈ ਕੇ ਜਾਂਦੇ ਆ ਮੇਨ ਇੱਕ ਪਾਸੇ। ਸੋ ਇੱਧਰਲੇ ਪਾਸੇ ਜਿਹੜੇ ਲੰਗਰਾਂ ਦੀਆਂ ਸੇਵਾਵਾਂ ਲਗਾਤਾਰ ਜਿਹੜੀਆਂ ਉਹ ਚੱਲ ਰਹੀਆਂ ਨੇ। ਆਓ ਤੁਹਾਨੂੰ ਜਿਹੜਾ ਦਿਖਾਉਂਦੇ ਆ ਵੀ ਜਿਹੜਾ ਮੇਨ ਗੁਰਦੁਆਰਾ ਸਾਹਿਬ ਆ ਉੱਥੇ ਜਿਹੜਾ ਉਹ ਮੇਨ ਫਾਊਂਟੇਨ ਦੇ ਬਿਲਕੁਲ ਸਾਹਮਣੇ ਇਸ ਟਾਈਮ ਜਿਹੜਾ ਉਹ ਚੱਲ ਰਿਹਾ ਆ। ਇਸ ਫਾਊਂਟੇਨ ਦੇ ਪਰਲੇ ਪਾਸੇ, ਇਸ ਫਾਊਂਟੇਨ ਦੇ ਜਿਹੜੇ ਪਰਲੇ ਪਾਸੇ ਆ ਉਹ ਇਸ ਮੌਕੇ ਲੱਗੀਆਂ ਹੋਈਆਂ ਨੇ ਦੁਕਾਨਾਂ, ਜਿੱਥੋਂ ਤੁਸੀਂ ਸ਼ਾਪਿੰਗ ਵਗੈਰਾ ਵੀ ਜਿਹੜਾ ਉਹ ਨਾਲ ਦੇ ਨਾਲ ਜਿਹੜੀ ਉਹ ਕਰ ਸਕਦੇ ਆ।
ਸੋ ਬਹੁਤ ਹੀ ਸੋਹਣੀ ਪ੍ਰਬੰਧਾਂ ਦੇ ਨਾਲ ਆਲਰੇਡੀ ਤਿਆਰੀ ਹੋ ਚੁੱਕੀ ਆ। ਦੱਸ ਜਾਈਏ ਇਸ ਟਾਈਮ ਪੂਰੇ ਜਿਹੜੇ ਉਹ 10 ਤੋਂ ਉੱਤੇ ਦਾ ਵਕਤ ਜਿਹੜਾ ਉਹ ਹੋ ਚੁੱਕਾ ਆ ਤੇ ਤੁਸੀਂ ਦੇਖ ਸਕਦੇ ਆ ਵੀ ਸੰਗਤਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ। 1 ਵਜੇ ਪੂਰੇ ਐਗਜ਼ੈਕਟਲੀ ਨਗਰ ਕੀਰਤਨ ਆ ਉਸ ਦੀ ਆਰੰਭਤਾ ਜਿਹੜੀ ਉਹ ਹੋਣੀ ਆ। ਸੋ ਉਸ ਦੇ ਲਈ ਤੁਸੀਂ ਰੈਡੀ ਰਹੋ। ਸੰਗਤਾਂ ਜਿਹੜੀਆਂ ਆ ਉਹਨਾਂ ਦਾ ਇਕੱਠ ਹੋਣਾ ਸ਼ੁਰੂ ਹੋ ਚੁੱਕਾ ਆ। ਇਸ ਸਾਲ ਇਹਨਾਂ ਨੇ ਪਾਰਕਿੰਗ ਦੇ ਲਈ, ਕਿਉਂਕਿ ਹਰ ਵਾਰੀ ਸੰਗਤ ਵੱਧਦੀ ਆ ਜੋ ਕਿ ਬਹੁਤ ਚੰਗੀ ਗੱਲ ਆ, ਤੇ ਪਾਰਕਿੰਗ ਦੀ ਫਿਰ ਕਦੀ ਸਮੱਸਿਆ ਆ ਜਾਂਦੀ, ਪਰ ਇਹਨਾਂ ਨੇ ਜਿਹੜਾ ਸਾਊਥ ਹਾਈ ਸਕੂਲ ਪਲਾਨਸ ਰੋਡ ਦੇ ਉੱਤੇ ਆ ਉੱਥੇ ਇਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਪਾਰਕਿੰਗ ਆ ਉਸ ਦੀਆਂ ਸੇਵਾਵਾਂ ਜਿਹੜੀਆਂ ਆ ਉਹ ਲਈਆਂ ਆ, ਜਿੱਥੋਂ 2 ਬੱਸਾਂ ਤੇ ਵੈਨਸ ਜਿਹੜੀਆਂ ਲਗਾਤਾਰ ਚੱਲ ਰਹੀਆਂ ਆ। ਮਸੂਦ ਜੀ ਜੀ ਆਇਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਸੋ ਮਚ ਰਾਜਕਰਨ ਜੀ। ਧੰਨ ਭਾਗਾਂ ਵਾਲੇ ਹੋ ਕਿ ਹਰ ਵਾਰੀ ਹਰ ਨਗਰ ਕੀਰਤਨ ਤੇ ਸਾਡੇ ਜਿਹੜੇ ਦਰਸ਼ਕ ਨੇ, ਸਾਡੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਰੂਬਰੂ ਕਰਾਉਂਦੇ ਜੇ। ਮੇਰਾ ਤੇ ਇਹ ਪਹਿਲਾ ਤਜਰਬਾ ਹੈ, ਲੇਕਿਨ ਮੈਂ ਸਮਝਦਾ ਮੇਰੇ ਵੀ ਧੰਨ ਭਾਗ ਨੇ ਕਿ ਤੁਹਾਡੇ ਪੈਰਾਂ ਦੇ ਨਿਸ਼ਾਨਾਂ ਦੇ ਮਗਰ ਟੁਰ ਕੇ ਬਹੁਤ ਕੁਛ ਬਾਬਾ ਜਿਹੜੀ ਸੇਵਾ ਕਰਾਉਣ ਡਿਆ ਆ, ਉਹਦੇ 'ਚ ਸਿੱਖਣ ਨੂੰ ਮਿਲਦਾ ਹੈ, ਦੇਖਣ ਨੂੰ ਮਿਲਦਾ ਹੈ, ਪਰਖਣ ਨੂੰ ਮਿਲਦਾ ਹੈ। ਸੋ ਪਹਿਲਾਂ ਤੇ ਜਿਹਨੂੰ ਕਹਿੰਦੇ ਨੇ ਅੰਦਰੋਂ ਜਿਹੜੀ ਇੱਕ ਆਵਾਜ਼ ਉੱਠ ਰਹੀ ਹੈ ਉਹ ਇਹ ਹੈ ਕਿ ਇਹ 13 ਸਾਲਾਂ ਤੋਂ ਬਾਬਾ ਜਿਹੜੀ ਸੇਵਾ ਤੁਹਾਡੇ ਕੋਲੋਂ ਲੈ ਰਿਹਾ, ਹੁਣ ਤਾਂ ਚੱਪੇ ਤੋਂ ਤੁਸੀਂ ਵਾਕਫ ਜੇ, ਔਰ ਤੁਹਾਡੇ ਬਹਾਨੇ ਮੈਨੂੰ ਵੀ ਜਾਣਨ ਦਾ ਮੌਕਾ ਮਿਲਦਾ ਹੈ। ਬਿਲਕੁਲ ਮਸੂਦ ਜੀ। ਸੋ ਆਪਾਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇੱਥੇ ਆ ਰਹੇ ਹਾਂ। ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸੰਬੰਧਿਤ ਇੱਥੇ ਨਗਰ ਕੀਰਤਨ 23ਵਾਂ ਆ। ਇਹ ਦੱਸ ਜਾਈਏ ਵੀ ਜਿਹੜਾ ਯੂਨੀਵਰਸਿਟੀ ਦਾ ਨਗਰ ਕੀਰਤਨ ਹੁੰਦਾ ਆ ਉਹ ਤੋਂ ਇਹਨਾਂ ਨੇ ਪੱਕਾ ਦਿਨ ਮੱਥਿਆ ਵੀ ਉਹ ਤੋਂ 1 ਵੀਕ ਬਾਅਦ, ਉਹ ਤੋਂ ਅਗਲੇ ਐਤਵਾਰ ਨੂੰ ਇੱਥੇ ਜਿਹੜਾ ਪੱਕਾ ਨਗਰ ਕੀਰਤਨ ਇਹਨਾਂ ਨੇ ਉਲੀਕਿਆ ਹੁੰਦਾ ਆ। ਸੋ ਜ਼ਰੂਰ ਹੁਮ ਹਮਾ ਕੇ ਜਿਹੜਾ ਉਹ ਪਹੁੰਚੋ। ਅੰਦਰ ਦੇ ਫਲੋਟ ਵੱਲ ਨੂੰ ਤੁਹਾਨੂੰ ਲੈ ਚੱਲਦੇ ਆ, ਜਿੱਥੇ ਫਲੋਟ ਦੀ ਜਿਹੜੀ ਆ ਸਜਾਵਟ ਆ, ਤਿਆਰੀਆਂ ਜਿਹੜੀਆਂ ਆ ਉਹ ਚੱਲ ਰਹੀਆਂ ਆ। ਜੋ ਪ੍ਰਬੰਧਕ ਵੀਰ ਨੇ ਉਹ ਇਸ ਟਾਈਮ ਇਹਨਾਂ ਸੇਵਾਵਾਂ ਦੇ ਵਿੱਚ ਡਟੇ ਹੋਏ ਆ। ਸੋ ਮਸੂਦ ਜੀ, ਤੁਸੀਂ ਮੈਨੂੰ ਲੱਗਦਾ ਹੁਣ ਦੂਸਰਾ ਤੀਸਰਾ ਨਗਰ ਕੀਰਤਨ ਆ, ਕਿੱਦਾਂ ਦਾ ਮਹਿਸੂਸ ਹੋ ਰਿਹਾ ਆ? ਇੱਕ ਜਿਹੜਾ ਤੁਸੀਂ ਨਨਕਾਣਾ ਸਾਹਿਬ ਤੋਂ ਕਵਰੇਜ ਕਰਦੇ ਸੀ, ਇੱਕ ਉਹ ਹੁੰਦੀ ਸੀ, ਹੁਣ ਇੱਥੇ ਅਮਰੀਕਾ ਦੇ ਵਿੱਚ ਆ ਕੇ ਕਿੱਦਾਂ ਲੱਗ ਰਿਹਾ ਹੈ? ਮਹਾਰਾਜ ਜੀ ਇੱਕ ਸ਼ੈ ਜਿਹੜੀ ਵੇਖੀ, ਜਿਹੜੀ ਉੱਥੇ ਵੀ ਔਰ ਇੱਥੇ ਵੀ ਸਾਂਝੀ ਹੈ, ਉਹਦੇ ਇਹ ਹੈ ਕਿ ਗੁਰਪਿਆਰੇ ਜਿੱਦਾਂ ਉੱਥੇ ਚਾਵਾਂ ਦੇ ਨਾਲ ਜੁੜੇ ਹੁੰਦੇ ਨੇ, ਬਾਬੇ ਦੇ ਇਹ ਬੱਚੇ ਇੱਥੇ ਵੀ ਉਸੇ ਤਰ੍ਹਾਂ ਚਾਵਾਂ ਦੇ ਨਾਲ ਜੁੜੇ ਹੁੰਦੇ ਨੇ। ਮਾਡਰਨਿਜ਼ਮ ਜ਼ਰੂਰ ਹੈ ਕਿ ਨਨਕਾਣਾ ਸਾਹਿਬ ਦੇ ਵਿੱਚ ਇੱਕ ਬੱਸ ਹੈ ਜਿਹੜੀ ਕਿਸੇ ਡਾਕਟਰ ਫੈਮਿਲੀ ਨੇ ਡੋਨੇਟ ਕੀਤੀ ਹੈ, ਉਸ ਤੋਂ ਬਾਅਦ ਉਹ ਗੁਰੂ ਦੀ ਸਵਾਰੀ ਬਣ ਗਈ, ਉਹ ਭਾਗਾਂ ਵਾਲੀ ਹੋ ਗਈ, ਔਰ ਉਹਦੇ ਤੇ ਨਗਰ ਕੀਰਤਨ ਹੈ ਜਿਹੜਾ ਉਹ ਸਾਰੇ ਨਨਕਾਣਾ ਸਾਹਿਬ ਦੇ ਸੱਤੇ ਜਿਹੜੇ ਗੁਰੂ ਘਰ ਨੇ ਉਹਨਾਂ 'ਚ ਫਿਰਦਾ ਆ। ਇੱਥੇ ਪੂਰਾ ਜਿੱਦਾਂ ਅੱਗੇ ਟਰੈਕਟਰ ਲਾ ਕੇ ਔਰ ਪਿੱਛੇ ਨਗਰ ਕੀਰਤਨ ਦੀ ਸਵਾਰੀ ਹੈ ਜਿਹੜੀ, ਗੁਰੂ ਦੀ ਸਵਾਰੀ ਹੈ ਜਿਹੜੀ, ਉਹ ਜਦੋਂ ਨਿਕਲਦੀ ਹੈ, ਇਹ ਇੱਕ ਥੋੜਾ ਜਿਹਾ ਫਰਕ ਆ ਜਿਹੜਾ ਹੈ। ਦੂਸਰਾ ਡਿਸਪਲਿਨ ਦਾ ਹੈ ਕਿ ਉੱਥੇ ਜਿਹੜਾ ਉੱਥੇ ਸੰਗਤਾਂ ਜਦੋਂ ਨਗਰ ਕੀਰਤਨ ਨਿਕਲਦਾ ਆ ਉਦੋਂ ਇਹ ਹੁੰਦਾ ਕਿ ਹੁਣ ਜਦੋਂ ਗਏ, ਜਦੋਂ ਫਸ ਗਏ, ਜਦੋਂ ਕਿਤੇ ਧੱਕਾ ਲੱਗ ਗਿਆ, ਇਹ ਫਿਕਰਾਂ ਹੁੰਦੀਆਂ। ਇੱਥੇ ਇਹ ਸ਼ੈ ਨਹੀਂ ਹੈ ਕਿ ਧੱਕਾ ਹੋ ਜਾਏਗਾ, ਡਿੱਗ ਪਾਂਗੇ। ਇੱਥੇ ਇੱਕ ਡਿਸਪਲਿਨ ਹੈ ਜਿਹੜਾ, ਇਹ ਫਰਕ ਬੜਾ ਹੈ ਜਿਹੜਾ ਉਧਰ ਔਰ ਇੱਧਰ ਜ਼ਰਾ ਪਤਾ ਲੱਗਦਾ ਹੈ ਕਿ ਸੰਗਤ ਪੜ੍ਹੀ ਲਿਖੀ ਹੈ, ਸੁਲਝੀ ਹੈ, ਸਭ ਕੁਛ ਹੈ। ਇਹ ਇੱਕ ਵਡਿਆਈ ਹੈ ਜ਼ਰੂਰ ਇੱਥੋਂ ਦੀ ਜੀ। ਬਹੁਤ ਵਧੀਆ, ਬਹੁਤ ਚੰਗਾ ਲੱਗ ਰਿਹਾ। ਆਓ ਤਾਂ ਫਲੋਟ ਦੀ ਜਿਹੜੀਆਂ ਤਿਆਰੀਆਂ ਇਸ ਟਾਈਮ ਚੱਲ ਰਹੀਆਂ, HMT ਦਾ 6911 ਜਿਹੜਾ ਟਰੈਕਟਰ ਆ ਉਸ ਨੂੰ ਹਰ ਸਾਲ ਵਿਸ਼ੇਸ਼ ਤੌਰ ਦੇ ਉੱਤੇ ਇਸੇ ਤਰੀਕੇ ਦੇ ਨਾਲ ਸਜਾਵਟ ਜਿਹੜੀ ਆ ਉਹ ਕੀਤੀ ਜਾਂਦੀ ਆ। ਇਹ ਮੇਨ ਫਲੋਟ ਆ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸੁਸ਼ੋਭਿਤ ਜਿਹੜਾ ਉਹ ਹੋਣਾ ਆ। ਸੋ ਇਸ ਟਾਈਮ ਜਿਹੜੇ ਵੀਰ ਆ ਉਹ ਸਜਾਵਟ ਦੇ ਉੱਤੇ ਲੱਗੇ ਆ। ਸਾਊਂਡ ਸਿਸਟਮ ਜਿਹੜਾ ਉਹ ਚੈੱਕ ਹੋ ਰਿਹਾ ਆ। ਸੋ ਜਿੱਦਾਂ ਆਪਾਂ ਪਹਿਲਾਂ ਵੀ ਦੱਸ ਰਹੇ ਸੀ ਕਿ ਗੁਰੂ ਸਾਹਿਬ ਦੇ 3 ਜਿਹੜੇ ਮਹਾਨ ਉਪਦੇਸ਼ ਜੋ ਪੂਰੇ ਜਗਤ ਦੇ ਲਈ ਬਹੁਤ ਹੀ ਵਧੀਆ ਨੇ। ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਮਿਹਨਤ ਕਰਨੀ ਆ, ਕਿਸੇ ਦੀ ਹੱਕ ਜਿਹੜਾ ਹੈ ਉਹ ਖੋਣਾ ਨਹੀਂ, ਹੱਕ ਦੇ ਨਾਲ ਕਮਾਈ ਜਿਹੜੀ ਕਰਨੀ ਆ, ਤੇ ਉਸ ਕਮਾਈ ਦੇ ਵਿੱਚੋਂ ਤੁਸੀਂ ਵੰਡ ਕੇ ਵੀ ਛਕਣਾ ਆ, ਦਸਵੰਧ ਵੀ ਕੱਢਣਾ ਆ, ਬਾਕੀ ਪ੍ਰਮਾਤਮਾ ਦਾ ਨਾਮ ਜਿਹੜਾ ਆ ਉਹ ਜਪਣਾ ਆ। ਇਹ ਜਿਹੜੀ ਧੁਰ ਦਰਗਾਹ ਜਿਹੜੀ ਚੀਜ਼ ਇਵੈਂਚੁਅਲੀ ਜਿਹੜੀ ਉਹ ਦੇਖੀ ਜਾਣੀ ਆ, ਉਹ ਇਹੀ ਆ ਵੀ ਤੁਸੀਂ ਇਹ ਸਾਰਾ ਕੁਝ ਕੀਤਾ। ਗੁਰੂ ਸਾਹਿਬ ਨੇ ਇਸ ਧਰਮ ਨੂੰ ਬਹੁਤ ਹੀ ਸਰਲ ਬਣਾ ਦਿੱਤਾ ਆ ਵੀ ਆ ਤੁਸੀਂ 3 ਚੀਜ਼ਾਂ ਕਰੀ ਜਾਂਦੇ ਆ, ਬਾਕੀ ਗੁਰੂ ਸਾਹਿਬ ਦੇ ਜਿਹੜੇ ਆਸ਼ੇ ਆ, ਉਪਦੇਸ਼ ਆ, ਉਹਨਾਂ ਉੱਤੇ ਜਿਹੜਾ ਤੁਸੀਂ ਚੱਲ ਰਹੇ ਆ ਤਾਂ ਤੁਸੀਂ ਇੱਕ ਬਹੁਤ ਵਧੀਆ ਢੰਗ ਦੇ ਨਾਲ ਆਪਣਾ ਜੀਵਨ ਬਤੀਤ ਕਰ ਸਕਦੇ ਆ। ਤੇ ਇਹ ਇਸ ਟਾਈਮ ਤਿਆਰੀ ਜਿਹੜੀ ਉਹ ਇਸ ਟਾਈਮ ਜੋਰਾਂ ਸ਼ੋਰਾਂ ਦੇ ਚੱਲ ਰਹੀ ਆ। ਪਿੱਛੇ ਜਿਹੜੇ ਹੋਰ ਫਲੋਟ ਹੋਣਗੇ ਉਹ ਵੀ ਜਿਹੜੇ ਉਹ ਤਿਆਰ ਹੋ ਰਹੇ ਆ। ਸੋ ਆਪਾਂ ਤੁਸੀਂ ਦੇਖ ਸਕਦੇ ਆ ਵੀ ਜਦੋਂ ਮਸੂਦ ਜੀ ਨਗਰ ਕੀਰਤਨ ਸਜਾਇਆ ਜਾਂਦਾ ਆ, ਸੋ ਫਿਰ ਹੁੰਦਾ ਵੀ ਹਰ ਇੱਕ ਚੀਜ਼ ਸੋਹਣੀ ਲੱਗੇ, ਐਗਜ਼ੈਕਟਲੀ ਵਧੀਆ ਲੱਗੇ। ਸੋ ਇਸ ਟਾਈਮ ਜਿਹੜੇ ਟਰੈਕਟਰ ਦੇ ਟਾਇਰ ਆ ਉਹਨਾਂ ਨੂੰ ਸ਼ਾਈਨ ਦਿੱਤੀ ਜਾ ਰਹੀ ਆ ਵੀ ਫਿਰ ਜਦੋਂ ਲੰਘੇ ਤਾਂ ਫਿਰ ਬਹੁਤ ਹੀ ਸੁੰਦਰ ਜਿਹੜਾ ਅਨੁਭਵ ਹੋਵੇ। ਇਹ ਰਾਜੀ ਸ਼ਾਈਨ ਦੇਣ ਤੋਂ ਬਹੁਤਾ ਆਪਣੇ ਮਨ ਦੀ ਇੱਕ ਜਿਹੜੀ ਰੀਝ ਹੈ ਉਹ ਪੂਰੀ ਕੀਤੀ ਜਾ ਰਹੀ ਹੈ। ਮੈਂ ਸਮਝਦਾ ਕਿ ਬੜੇ ਕਰਮਾਂ ਵਾਲੇ ਨੇ ਜਿਨ੍ਹਾਂ ਨੂੰ ਇਹ ਸੇਵਾ ਜਿਹੜੀ ਉਹ ਨਸੀਬ ਹੁੰਦੀ ਹੈ। ਜਿਹੜੇ ਗਾਂ ਹੁੰਦੇ ਨੇ ਹਰ ਹਾਰੀ ਸਾਰੀ ਨੂੰ ਤਾਂ ਇਹ ਸੇਵਾਵਾਂ ਨਸੀਬ ਹੀ ਨਹੀਂ ਹੁੰਦੀਆਂ। ਸੋ ਇਹ ਬਾਬੇ ਦੇ ਚੁਣੇ ਹੋਏ ਉਹ ਬੱਚੇ ਨੇ ਕਿ ਜਿਹੜੇ ਇਹ ਸੇਵਾਵਾਂ ਨਿਭਾਉਂਦੇ ਨੇ, ਤੇ ਫਿਰ ਇਹ ਰੀਝਾਂ ਨਾ ਵੇਖੋ, ਇਹ ਹਰ ਕੋਈ ਪੂਰੀਆਂ ਕਰ ਵੀ ਨਹੀਂ ਸਕਦਾ। ਇਹ ਦੇਖੋ ਪ੍ਰਮਾਤਮਾ ਨੇ ਨਾ ਹਰ ਇੱਕ ਦੀ ਡਿਊਟੀ ਲਾਈ ਆ, ਹਰ ਇੱਕ ਦੇ ਉੱਤੇ ਪ੍ਰਮਾਤਮਾ ਦੀ ਇਦਾਂ ਹੀ ਮਿਹਰ ਆ। ਤੁਸੀਂ ਇਹ ਨਿਸ਼ਕਾਮ ਸੇਵਾ ਦੇ ਵਿੱਚ ਜੁਟ ਜਾਓ, ਕਿੱਦਾਂ ਵੀ ਆ।
ਚਾਹੇ ਤੁਸੀਂ ਅੱਜ ਗਾਰਬੇਜ ਦੀ ਸੇਵਾ ਕਰੋ, ਚਾਹੇ ਤੁਸੀਂ ਲੰਗਰਾਂ ਦੇ ਵਿੱਚ ਕਰੋ, ਚਾਹੇ ਜੋੜਿਆਂ ਦੀ ਸੇਵਾ ਕਰੋ, ਚਾਹੇ ਜੇ ਕੋਈ ਬਾਹਰਲਾ ਆਇਆ ਉਹਨੂੰ ਪੰਜਾਬ, ਉਹਨੂੰ ਸਿੱਖੀ ਬਾਰੇ, ਉਹਨੂੰ ਸਿੱਖ ਧਰਮ ਬਾਰੇ ਦੱਸਣ ਦੀ ਸੇਵਾ ਕਰੋ। ਸੋ ਤੁਹਾਨੂੰ ਗੁਰੂ ਸਾਹਿਬ ਨੇ ਸਾਰਿਆਂ ਨੂੰ ਹੀ ਇਦਾਂ ਇੱਕ ਸੇਵਾਦਾਰ ਬਣਾ ਕੇ ਘੱਲਿਆ ਆ। ਜੇ ਆਪਾਂ ਉਹ ਚੀਜ਼ ਨੂੰ ਸਮਝ ਜਾਂਦੇ ਆ ਤਾਂ ਉਹ ਗੁਰੂ ਸਾਹਿਬ ਦੇ ਉਪਦੇਸ਼ ਨੂੰ ਆਪਾਂ ਮੰਨਣ ਵਾਲੇ ਬਣ ਜਾਂਦੇ ਆ। ਸੋ ਇਹ ਮੇਨ ਹਾਲ ਦੀ ਜਿਹੜੀ ਐਂਟਰੈਂਸ ਆ, ਖੱਬੇ ਸੱਜੇ ਦੋਨੋਂ ਪਾਸੇ ਜਿਹੜਾ ਜੋੜਾ ਘਰ ਆ, ਸੋ ਜੋੜੇ ਇੱਥੇ ਤੁਸੀਂ ਰੱਖ ਕੇ ਤੇ ਅੰਦਰ ਜਿਹੜਾ ਤੁਸੀਂ ਜਾ ਸਕਦੇ ਆ। ਸੋ ਇਸ ਟਾਈਮ ਲਾਈਵ ਕਵਰੇਜ ਪੰਜਾਬੀ ਰੇਡੀਓ USA ਦੇ ਉੱਤੇ ਤੁਸੀਂ ਦੇਖ ਰਹੇ ਆ, ਪੰਜਾਬੀ TV USA ਦੇ ਉੱਤੇ, ਪੰਜਾਬੀ ਰੇਡੀਓ USA ਦੇ ਉੱਤੇ ਸੰਗਤਾਂ ਜਿਹੜੀਆਂ ਆ ਉਹਨਾਂ ਦਾ ਇਕੱਠ ਹੋਣਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਆ। ਉਧਰਲੇ ਪਾਸੇ ਆਪਣਾ ਜਿਹੜਾ ਸਟਾਲ ਆ ਉਹ ਲੱਗਾ ਹੋਇਆ ਆ ਤੇ ਤੁਸੀਂ ਆਓ, ਹੁਮ ਹਮਾ ਕੇ ਜਿਹੜੇ ਆ ਦਰਸ਼ਨ ਜਿਹੜੇ ਉਹ ਕਰੋ। ਕੋਸ਼ਿਸ਼ ਕਰਦੇ ਆ ਕੁਝ ਪ੍ਰਬੰਧਕਾਂ ਦੇ ਨਾਲ ਵੀ ਜਿਹੜੀ ਉਹ ਗੱਲਬਾਤ ਹੋ ਜਾਵੇ ਤਾਂ ਜੋ ਜਿਹੜਾ ਆ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰੀਏ, ਕਿੱਦਾਂ ਪ੍ਰਬੰਧ ਨੇ, ਕੀ ਕੁਝ ਹੋਣਾ ਹੈ ਅੱਜ, ਕੀ ਕੁਝ ਜਿਹੜਾ ਉਹ ਚੱਲ ਰਿਹਾ ਆ। ਆਓ ਕੁਝ ਪ੍ਰਬੰਧਕਾਂ ਦੇ ਨਾਲ ਜਿਹੜੀ ਉਹ ਆਪਾਂ ਗੱਲਬਾਤ ਕਰਦੇ ਆ। ਔਰ ਦੇਖੋ ਲੰਗਰ ਸੇਵਾ ਜਿਹੜੀ ਉਹ ਕਿੱਡੇ ਸਵੱਲੇ ਢੰਗ ਦੇ ਨਾਲ ਜਿਹੜੀ ਉਹ ਰਾਜ ਚੱਲ ਰਹੀ ਹੈ। ਆਓ ਬਲਵੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸੋ ਇਸ ਟਾਈਮ ਲਾਈਵ ਚੱਲ ਰਿਹਾ ਵੀਰ ਜੀ, ਪ੍ਰਬੰਧਾਂ ਨੂੰ ਲੈ ਕੇ ਦੱਸੋ ਕਿੱਦਾਂ ਜਿਹੜਾ ਇਸ ਟਾਈਮ ਚੱਲ ਰਿਹਾ ਜੀ ਸਾਰਾ? ਹਾਂਜੀ, ਪ੍ਰਬੰਧ ਸਾਰੇ ਵਧੀਆ ਠੀਕ ਠਾਕ ਚੱਲ ਰਹੇ ਨੇ। ਸੰਗਤ ਹੁਮ ਹਮਾ ਕੇ ਪਹੁੰਚ ਰਹੀ ਆ ਗੁਰਦੁਆਰਾ ਸਾਹਿਬ। ਬੜੀ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ, ਇੱਥੇ ਗੁਰਪੁਰਬ ਮਨਾਉਣ ਵਾਸਤੇ, ਨਗਰ ਕੀਰਤਨ ਵਾਸਤੇ ਬਹੁਤ ਹੀ ਜ਼ਿਆਦਾ ਉਤਸ਼ਾਹ। ਲੰਗਰ ਚੱਲ ਰਹੇ ਨੇ, ਸ਼ਾਪਿੰਗ, ਗੁਰਬਾਣੀ ਦੇ ਲੰਗਰ ਚੱਲ ਰਹੇ ਆ, ਅੰਦਰ ਗੁਰਬਾਣੀ ਦੇ ਲੰਗਰ ਚੱਲ ਰਹੇ ਨੇ। ਅਖੰਡ ਪਾਠ ਸਾਹਿਬ ਦਾ ਭੋਗ ਪੈ ਕੇ ਹਟਿਆ, ਕੀਰਤਨ ਸ਼ੁਰੂ ਹੋਇਆ। ਹੁਣ ਤਕਰੀਬਨ 1 ਵਜੇ ਤੱਕ ਕੀਰਤਨ, ਕਥਾ, ਢਾਡੀ ਵਿਚਾਰਾਂ ਸਾਰਾ ਕੁਝ ਚੱਲੇਗਾ ਜੀ। ਪਾਰਕਿੰਗ ਨੂੰ ਲੈ ਕੇ ਵੀਰ ਜੀ ਕਿੱਦਾਂ ਇਸ ਵਾਰ ਪ੍ਰਬੰਧ ਆ? ਪੂਰਾ ਜੀ, ਇੱਥੇ ਵੀ ਪਾਰਕਿੰਗ ਹੈਗੀ ਆ, ਫੁੱਲ ਹੋ ਗਈ। ਪਰ ਸਾਊਥ ਹਾਈ ਸਕੂਲ ਆ ਪਲਾਜ ਰੋਡ ਤੇ, ਉੱਥੇ ਪਾਰਕਿੰਗ ਹੈਗੀ ਆ, ਸਿਕਿਉਰਿਟੀ ਗਾਰਡ ਉੱਥੇ ਖੜਾ ਹੈ, ਉੱਥੋਂ ਫ੍ਰੀ ਸ਼ਟਲ ਲੱਗੇ ਹੋਏ ਨੇ ਜਿਹੜੇ ਸੰਗਤ ਨੂੰ ਇੱਥੇ ਲੈ ਕੇ ਆ ਰਹੇ ਨੇ। ਜਿਹੜੇ ਵੀਰ ਸੁਣਦੇ ਨੇ, ਜਿਹੜੇ ਆ ਰਹੇ ਨੇ, ਉਹ ਪਲੀਜ਼ ਪਾਰਕ ਪਲਾਜ ਰੋਡ ਤੇ ਜਾ ਕੇ ਪਾਰਕ ਕਰੋ ਤੇ ਉੱਥੋਂ ਗੱਡੀਆਂ ਤੁਹਾਨੂੰ ਲੈ ਕੇ ਗੁਰੂ ਘਰ ਆਉਣਗੀਆਂ, ਵਾਪਸ ਗੁਰੂ ਘਰੋਂ ਲੈ ਕੇ ਵੀ ਜਾਣਗੀਆਂ। ਠੀਕ ਹੈ ਜੀ, 6 ਵਜੇ ਤੱਕ? ਹਾਂਜੀ, 6 ਵਜੇ ਤੱਕ ਗੱਡੀਆਂ ਦੀ ਸਰਵਿਸ ਚੱਲਦੀ ਰਹੂਗੀ। ਜਿੰਨਾ ਚਿਰ ਵੀ ਸੰਗਤ ਜਾਏਗੀ ਨਹੀਂ ਉਹਨਾਂ ਚਿਰ ਚੱਲੇਗਾ। ਕਿੰਨੇ ਮਹੀਨੇ ਹੋ ਗਏ ਆ ਇਹ ਸਾਰੇ ਪ੍ਰਬੰਧਾਂ ਨੂੰ ਮੈਨੇਜ ਕਰਦੇ ਹੋਏ? ਇਹਨਾਂ ਨੂੰ 5 ਮਹੀਨੇ ਹੋ ਗਏ ਤਕਰੀਬਨ ਕਰਦਿਆਂ ਨੂੰ, ਸਾਰਾ ਮੈਨੇਜਮੈਂਟ ਸਾਰਾ ਕੁਝ ਸਭ ਕੁਝ ਵਧੀਆ ਆ, ਪੂਰਾ ਸੰਗਤਾਂ ਦਾ ਸਾਥ ਚੱਲ ਰਿਹਾ। ਬਾਬਾ ਜੀ ਦੀ ਕਿਰਪਾ ਵਾ, ਸਾਰੀ ਸੰਗਤਾਂ ਦਾ ਸਾਥ ਆ ਪੂਰਾ, ਤਨ ਮਨ ਧਨ ਦੇ ਨਾਲ, ਹਰ ਇੱਕ ਚੀਜ਼ ਨਾਲ ਪੂਰਾ ਸਾਥ। ਬਹੁਤ ਕੰਪਰੋਮਾਈਜ਼ ਕਰ ਰਹੀ ਸੰਗਤ, ਬਹੁਤ ਹਰ ਗੱਲ ਮੰਨ ਰਹੀ ਹੈ ਸੇਵਾਦਾਰਾਂ ਦੀ। ਬਹੁਤ ਧੰਨਵਾਦ ਸੰਗਤ ਦਾ, ਬਹੁਤ ਧੰਨਵਾਦ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸੋ ਇਹ ਸਨ ਜਿਹੜੇ ਪ੍ਰਬੰਧਕ ਜਿਨ੍ਹਾਂ ਨੇ ਜਿਹੜਾ ਉਹ ਦੱਸਿਆ। ਇੱਧਰ ਜੇ ਦਿਖਾਉਂਦੇ ਜਾਈਏ, ਇੱਥੇ ਜਿਹੜਾ ਇੰਡੀਅਨ ਸੌਕਰ ਕਲੱਬ ਵਾਲੇ ਆ, ਇਹਨਾਂ ਦਾ ਹਰ ਸਾਲ ਪੱਕਾ ਹੀ 2 ਥਾਵਾਂ ਦੇ ਉੱਤੇ ਹੁੰਦਾ ਆ। ਇੱਕ ਪਾਸੇ ਬੱਚੀਆਂ ਹੁੰਦੀਆਂ, ਇੱਕ ਪਾਸੇ ਬੱਚੇ ਹੁੰਦੇ ਆ। ਸੋ ਇਹਨਾਂ ਦਾ ਕੰਮ ਹੁੰਦਾ ਸਟੈਕਿੰਗ ਕਰਨ ਦਾ। ਸੋ ਸਟੈਕਿੰਗ ਦੇ ਨਾਲ ਇਹ ਬਹੁਤ ਵਧੀਆ ਚੀਜ਼ ਰਹਿੰਦੀ ਆ ਵੀ ਗਾਰਬੇਜ ਦੇ ਬੈਗ ਦੀ ਗਿਣਤੀ ਕਾਫੀ ਜਿਹੜੀ ਉਹ ਘਟ ਜਾਂਦੀ ਆ। ਸੋ ਬੱਚੇ ਹਰ ਸਾਲ ਜਿਹੜੀਆਂ ਇੱਥੇ ਸੇਵਾਵਾਂ ਜਿਹੜੀਆਂ ਉਹ ਕਰਦੇ ਜਿਹੜੇ ਉਹ ਆ ਰਹੇ ਨੇ। ਸੋ ਆਓ ਤੁਹਾਨੂੰ ਕੁਝ ਸੇਵਾਦਾਰਾਂ ਦੇ ਨਾਲ ਵੀ ਜਿਹੜੀ ਉਹ ਆਪਾਂ ਗੱਲਬਾਤ ਉਹ ਕਰਾਉਂਦੇ ਆ। ਸੋ ਇੱਥੇ ਲਗਾਤਾਰ ਸੇਵਾਵਾਂ ਜਿਹੜੀਆਂ ਆ ਉਹ ਚੱਲ ਰਹੀਆਂ ਨੇ। ਸੋ ਇੱਧਰਲੇ ਪਾਸੇ ਤੁਸੀਂ ਦੇਖਦੇ ਆ ਰੀਨੋ ਤੇ ਬੇਕਰਸਫੀਲਡ ਦੀ ਜਿਹੜੀ ਸੰਗਤ ਆ, ਇਹਨਾਂ ਦੇ ਦੁਆਰਾ ਜਿਹੜੀਆਂ ਸੇਵਾਵਾਂ ਜਿਹੜੀਆਂ ਚੱਲ ਰਹੀਆਂ ਆ। ਸੋ ਤੁਸੀਂ ਦੇਖ ਸਕਦੇ ਆ। ਹਾਂਜੀ, ਆ ਸਾਡੇ ਜਿਹੜੇ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਨਾਮ ਹੈ ਜੀ? ਬਲੌਰ ਸਿੰਘ ਆ ਜੀ ਆਪਣਾ। ਬਲੌਰ ਸਿੰਘ ਜੀ ਦੇ ਬਾਰੇ ਦੱਸ ਦਈਏ ਕਿ ਜਦੋਂ ਅੱਜ ਤੜਕੇ ਆਏ ਆ ਅਸੀਂ, ਤਾਂ ਸਾਰੇ ਹੀ ਥਾਵਾਂ ਦੇ ਉੱਤੇ ਜਾ ਕੇ ਗਾਰਬੇਜ ਬੈਗ ਵੰਡ ਰਹੇ ਸੀਗੇ ਵੀ ਭਾਈ ਆਪੋ ਆਪਣਾ ਗਾਰਬੇਜ ਨਾਲ ਦੇ ਨਾਲ ਸਾਂਭੀ ਚੱਲੋ। ਸੋ ਕਿੰਨੇ ਸਾਲਾਂ ਤੋਂ ਲਗਾਤਾਰ ਸੇਵਾਵਾਂ ਦੇ ਵਿੱਚ ਲੱਗੇ ਹੋਏ ਆ? ਮੈਂ 7-8 ਸਾਲ ਹੋ ਗਏ ਜੀ। ਜਦੋਂ ਨਗਰ ਕੀਰਤਨ ਹੁੰਦੇ ਆ, ਸਾਰੇ ਵੀ ਨਗਰ ਕੀਰਤਨਾਂ ਤੇ ਕੋਈ ਵੀ ਗੁਰਦੁਆਰਾ ਸਾਹਿਬ ਹੋਵੇ, ਮੈਂ ਉੱਥੇ ਜਾ ਕੇ ਸੇਵਾ ਕਰਦਾ ਜੀ ਆਪਣੇ। ਹਾਂਜੀ। ਹੋਰ ਕਿੱਦਾਂ ਤੁਸੀਂ ਤੁਸੀਂ ਬੇਕਰਸਫੀਲਡ ਤੋਂ ਆਏ ਕਿ ਰੀਨੋ ਤੋਂ ਆਏ ਆ? ਨਹੀਂ, ਬੇਕਰਸਫੀਲਡ ਤੋਂ ਆ ਜੀ। ਮੈਂ ਇੱਥੇ ਬੇਕਰਸਫੀਲਡ ਤੋਂ ਰੀਨੋ ਵਾਲਿਆਂ ਦਾ ਜੀ ਮੈਂ ਦਾਸ ਵੱਲੋਂ ਬਹੁਤ ਬਹੁਤ ਧੰਨਵਾਦ ਆ। ਨਾਲੇ ਸਾਡੀ ਬੇਕਰਸਫੀਲਡ ਦੀ ਸੰਗਤ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ। ਬਿਆਨ ਤੇ ਇਸ ਨਗਰ ਕੀਰਤਨ ਦੇ ਵਧਾਈ ਦੇ ਪਾਤਰ ਆ ਤੇ ਦੀਵਾਲੀ ਦੀਆਂ ਵੀ ਮੁਬਾਰਕਾਂ। ਧੰਨਵਾਦ ਉਹਨਾਂ ਦਾ ਜਿਹੜਾ ਕਿ 6.5-7 ਘੰਟੇ ਦਾ ਰਸਤੇ ਤੇ ਵਿੱਚ ਆ ਕੇ ਸੇਵਾ ਕਰਕੇ ਜਾਂਦੇ। ਸਾਡੀਆਂ ਸੰਗਤਾਂ ਨੂੰ ਬਹੁਤ ਹੀ ਜ਼ਿਆਦਾ ਜੀ ਬੇਕਰਸਫੀਲਡ ਦੀਆਂ ਆਉਂਦੀਆਂ ਵੀ 4 ਨਗਰ ਕੀਰਤਨਾਂ ਤੇ ਆਉਂਦੇ ਆ ਜੀ। ਇਹ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਦਾਸ ਵੱਲੋਂ ਵੀ, ਸਾਡੇ ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਵੀ ਅਤੇ ਸਾਰੇ ਸੇਵਾਦਾਰਾਂ ਵੱਲੋਂ ਵੀ। ਆਏ ਹੋਏ ਗੁਰੂ ਕਾ ਲੰਗਰ
13 ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ। ਬੜੀ ਮਿਹਰਬਾਨੀ ਜੀ। ਆਪ ਧੰਨਵਾਦ। ਸੋ ਬਿਲਕੁਲ ਇਸ ਟਾਈਮ ਜਿਹੜੀਆਂ ਤਿਆਰੀਆਂ ਜੋਰਾਂ ਸ਼ੋਰਾਂ ਦੇ ਉੱਤੇ ਜਿਹੜੀਆਂ ਉਹ ਚੱਲ ਰਹੀਆਂ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ? ਬਲਰਾਜ ਹੈ ਜੀ ਨਾਮ। ਬਲਰਾਜ ਜੀ ਸੇਵਾ ਦੇ ਵਿੱਚ ਡਟੇ ਆ, ਸਵੇਰ ਤੋਂ ਲੱਗੇ ਹੋਏ ਆ, ਕੱਲ ਤੇ ਲੱਗੇ ਆ? ਕੱਲ ਦੇ ਆਏ ਹੋਏ ਆ ਜੀ। ਅੱਜ ਕੀ ਪਕਵਾਨ ਸੰਗਤਾਂ ਦੇ ਲਈ ਆ? ਅੱਜ ਹੀ ਹੈਗੇ ਛੋਲੇ ਭਟੂਰੇ, ਆਪਣਾ ਹੈਗਾ ਜਲੇਬੀਆਂ, ਨੂਡਲਸ, ਫਰਾਈਜ਼, ਬੱਚਿਆਂ ਲਈ ਸਾਰਾ ਆਪਣਾ ਇੱਥੇ ਚਾਹ ਦਾ ਪ੍ਰਬੰਧ ਹੈਗਾ ਜੀ। ਠੀਕ ਹੈ ਜੀ। ਹਾਂਜੀ ਬਹੁਤ ਧੰਨਵਾਦ ਜੀ। ਤੇ ਗੁਰਪੁਰਬ ਦੀਆਂ ਵਧਾਈਆਂ, ਦੀਵਾਲੀ ਦੀਆਂ ਵਧਾਈਆਂ। ਕੀ ਨਾਮ ਹੈ ਜੀ? ਹਰਮੇਸ਼ ਜੀ। ਕੀ ਕਹਿਣਾ ਚਾਹੁੰਦੇ ਆ? ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ, ਸਮੁੱਚੀ ਸਾਧ ਸੰਗਤ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਰੀ ਸੰਗਤ ਵੱਲੋਂ ਪੰਜਾਬੀ ਰੇਡੀਓ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਹੜੇ 3 ਦਿਨ ਤੋਂ ਇੱਥੇ ਸਾਡੇ ਨਾਲ ਸੇਵਾ ਨਿਭਾ ਰਹੇ ਆ। ਹਰ ਸਾਲ ਆਉਂਦੇ ਆ, ਹਰ ਵਾਰ ਆਉਂਦੇ ਆ। ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਆ। ਇਹ ਦੁਨੀਆ ਤੱਕ ਇਹ ਲੰਗਰ ਸੇਵਾ ਪ੍ਰਚਾਰ ਦਾ ਦੁਨੀਆ ਤੱਕ ਇਹ ਪਹੁੰਚਾਉਂਦੇ ਆ। ਸਾਰਾ ਸਾਡਾ ਜਿਹੜਾ ਇਹ ਜੋ ਵੀ ਸਾਡਾ ਇੱਥੇ ਨਗਰ ਕੀਰਤਨ ਅਸੀਂ ਕਰਦੇ ਆ, ਸੇਵਾ ਕਰਾਉਂਦੇ ਆ, ਇਹ ਸਾਰੀ ਦੁਨੀਆ ਨੂੰ ਪਤਾ ਲੱਗਦਾ ਕਿ ਗੁਰੂ ਨਾਨਕ ਗੁਰਪੁਰਬ ਤੇ ਕਿਸ ਤਰ੍ਹਾਂ ਸੰਗਤ ਜੁੜ ਕੇ ਸੇਵਾ ਦਿਲੋਂ ਸੇਵਾ ਕਰਦੀ ਆ। ਦੂਜੀ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਸਾਰੀ ਸੰਗਤ ਨੂੰ। ਤੇ ਮੇਰੇ ਵੀਰਾਂ ਨੂੰ, ਸਾਰੇ ਭੈਣਾਂ ਭਰਾਵਾਂ ਨੂੰ ਬੇਨਤੀ ਹੈ ਕਿ ਸਾਰੇ ਸੰਗਤ ਵੱਧ ਚੜ ਕੇ ਹਿੱਸਾ ਪਾਓ, ਨਗਰ ਕੀਰਤਨ 'ਚ ਖੁਸ਼ੀਆਂ ਪ੍ਰਾਪਤ ਕਰੋ, ਵਾਹਿਗੁਰੂ ਦੀਆਂ ਮਿਹਰਾਂ ਪ੍ਰਾਪਤ ਕਰੋ। ਵਾਹਿਗੁਰੂ ਸਭ ਤੇ ਕਿਰਪਾ ਕਰੇ। ਐਂਡ ਦੇ ਵਿੱਚ ਅਸੀਂ ਜਕਾਰਾ ਛੱਡਦੇ ਆ, ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਬਹੁਤ ਸ਼ੁਕਰੀਆ। ਸੋ ਛੋਲੇ ਜਿਹੜੇ ਉਹ ਤਿਆਰ ਹੋ ਰਹੇ ਆ ਇਸ ਟਾਈਮ। ਵੀਰ ਜੀ ਜਿਹੜੀ ਉਹ ਚਲਾ ਰਹੇ ਆ, ਗੱਲਬਾਤ ਕਰ ਰਹੇ ਆ। ਹਾਂਜੀ ਜੀ, ਕੀ ਨਾਮ ਹੈ ਜੀ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਮੇਰਾ ਨਾਮ ਅਕਾਲ ਜੀ। ਮਲਕੀਤ ਸਿੰਘ ਹੈ ਜੀ। ਮਲਕੀਤ ਸਿੰਘ ਜੀ, ਤਿਆਰੀ ਪੂਰੀ ਆ? ਅੱਜ ਐਤਵਾਰ ਦਾ ਦਿਨ, ਸੁਭਾਗਾ ਦਿਨ ਜਿਹੜਾ ਉਹ ਆ ਗਿਆ ਜਿਸ ਤੇ ਨਗਰ ਕੀਰਤਨ ਆ। ਹਾਂਜੀ ਅੱਜ ਬਹੁਤ ਵਡਭਾਗੀ ਘੜੀ ਹੈ ਜੀ, ਜਿਹੜੇ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ ਨਗਰ ਕੀਰਤਨ ਦੇ। ਤੇ ਸਾਰੀ ਸੰਗਤ ਨੂੰ ਬੇਕਰਸਫੀਲਡ ਨੂੰ ਆਪ ਜੀ ਦੇ ਚੈਨਲ ਰਾਹੀਂ ਬੇਨਤੀ ਕਰਦੇ ਆ ਕਿ ਹੁਮ ਆ ਕੇ ਪਹੁੰਚੋ ਤੇ ਨਗਰ ਕੀਰਤਨਾਂ ਵਿੱਚ ਆਪਣੇ ਸੇਵਾਵਾਂ ਪਾਓ ਤੇ ਲਾਭ ਉਠਾਓ। ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਬਿਲਕੁਲ ਜੀ। ਸੋ ਇਸ ਟਾਈਮ ਬੜੇ ਜੋਰਾਂ ਸ਼ੋਰਾਂ ਦੇ ਨਾਲ ਸੰਗਤਾਂ ਜਿਹੜੀਆਂ ਉਹ ਸੇਵਾਵਾਂ ਦੇ ਵਿੱਚ ਲੱਗੀਆਂ ਆ। ਸੋ ਤਿਆਰ। ਹਾਂਜੀ ਭੱਠੀਆਂ ਗਰਮ ਨੇ, ਘਿਓ ਰਿਝਣ ਡਿਆ ਆ ਔਰ ਲੰਗਰਾਂ ਦੀ ਜਿਹੜੀ ਖੁਸ਼ਬੂ ਔਰ ਸਵਾਦ ਹੈ ਉਹ ਆਪਣੇ ਪੂਰੇ ਜ਼ੋਰਾਂ ਤੇ ਹੈ। ਬਿਲਕੁਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਜਗਦੀਪ ਸਿੰਘ। ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ ਜੀ? ਬਸ ਸੇਵਾਦਾਰ ਆ ਜੀ, ਵਧੀਆ ਕੰਮ ਚੱਲਦਾ ਜੀ, ਠੀਕ ਠਾਕ ਹੈ ਜੀ। ਇੱਧਰ ਕੀ ਨਾਮ ਹੈ ਜੀ ਤੁਹਾਡਾ? ਜਸਵੀਰ ਸਿੰਘ। ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ? ਬਸ ਅਸੀਂ ਤਾਂ ਵਧਾਈਆਂ ਦਿੰਦੇ ਹਾਂ ਦੀਵਾਲੀ ਦੀਆਂ ਸਭ ਨੂੰ ਸ਼ੁਭਕਾਮਨਾਵਾਂ ਜੀ। ਬਹੁਤ ਧੰਨਵਾਦ ਜੀ, ਮਿਹਰਬਾਨੀ ਜੀ। ਸੋ ਬਿਲਕੁਲ ਇਸ ਟਾਈਮ ਪੂਰੇ ਜੋਰਾਂ ਸ਼ੋਰਾਂ ਨਾਲ ਲੱਗੇ ਆ ਵੀਰ ਜੀ। ਇਸ ਟਾਈਮ ਜਿਹੜੇ ਗੰਢਿਆਂ ਦੀ ਕਟਾਈ ਦਾ ਜਿਹੜਾ ਕੰਮ ਉਹ ਚੱਲ ਰਿਹਾ। ਵੀਰ ਜੀ ਕੀ ਨਾਮ ਹੈ? ਚਰਨਜੀਤ ਸਿੰਘ ਜੀ। ਚਰਨਜੀਤ ਸਿੰਘ ਜੀ, ਅੱਜ ਹੀ ਆਏ ਆ ਜਾਂ ਕੱਲ ਦੇ ਲੱਗੇ, ਪਰਸੋਂ ਦੇ? ਕੱਲ ਆਏ ਜੀ। ਕੱਲ ਆਏ ਸੀਗੇ? ਹਾਂਜੀ ਭਾਜੀ। ਲੋਕਲ ਬੇਕਰਸਫੀਲਡ ਤੋਂ ਹੈ? ਹਾਂਜੀ ਬੇਕਰਫੀਲਡ ਤੋਂ ਹੀ। ਕੀ ਬਾਤ ਹੈ। ਸੋ ਕਿੱਦਾਂ ਲੱਗ ਰਿਹਾ ਸੇਵਾਵਾਂ ਕਰਕੇ ਨਗਰ ਕੀਰਤਨ? ਸੇਵਾ ਕਰਨ ਦਾ ਜੀ ਇਹ ਭਾਗਿਆ ਹਾਲ ਨੂੰ ਉਥੋਂ ਮਿਲਦਾ, ਮੁਸ਼ਕਿਲ ਨਾਲ ਹੀ। ਬਹੁਤ ਸੋਹਣੀ ਗੱਲ ਹੈ। ਕੀ ਨਾਮ ਹੈ ਵੀਰ? ਸੁਮਿੰਦਰ ਸਿੰਘ। ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਤੋ ਨਗਰ ਕੀਰਤਨ ਦੀਆਂ, ਬੰਦੀ ਛੋੜ ਦਿਵਸ ਦੀਆਂ, ਦੀਵਾਲੀ ਦੀਆਂ ਸਭਨਾਂ ਨੂੰ ਵਧਾਈਆਂ ਦੇ ਰਹੇ ਆ। ਲਗਾਤਾਰ ਸੇਵਾਵਾਂ ਜਿਹੜੀਆਂ ਆ ਉਹ ਚੱਲ ਰਹੀਆਂ ਨੇ। ਇੱਧਰ ਸਾਡੇ ਜਿਹੜੇ ਬਜ਼ੁਰਗ ਆ ਉਧਰ ਵੀ ਸੇਵਾਵਾਂ ਕਰ ਰਹੇ ਆ। ਉਧਰ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਕੀ ਨਾਮ ਹੈ ਜੀ? ਬਖਤੌਰ ਸਿੰਘ ਜੀ। ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ ਦੇਖ ਰਹੀਆਂ ਨੂੰ? ਅਸੀਂ ਤਾਂ ਬਹੁਤ ਵਧੀਆ ਨੇ, ਚੰਗਾ ਹੈ ਕੰਮ ਉਪਰਾਲਾ ਜਿਹੜਾ ਜੀ। ਜੀ ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ। ਸੋ ਇੱਧਰ ਲੱਗ ਰਿਹਾ ਆ ਵੀ ਸੈਂਡਵਿਚ ਦਾ ਜਿਹੜਾ ਦੌਰ ਆ ਉਹ ਸ਼ੁਰੂ ਹੋ ਰਿਹਾ ਆ। ਹਾਂਜੀ ਨੌਜਵਾਨੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਕੌਣ ਬੋਲਣਗੇ ਜੀ? ਸਾਰੇ ਬੋਲਣੇ ਵਾਲੇ ਆ ਜੀ। ਆ ਕਰ ਲਓ। ਕੀ ਨਾਮ ਹੈ ਤੁਹਾਡਾ? ਹਰਪ੍ਰੀਤ ਸਿੰਘ ਜੀ। ਜੀ ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ? ਸੰਗਤਾਂ ਨੂੰ ਇੰਜੋਏ ਕਰਨ, ਸੰਗਤਾਂ ਆਨੰਦ ਮਾਣਨ, ਬਸ ਵਧੀਆ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਵੀਰੇ ਜੀ। ਤੇ ਆਹ ਤਾਜ ਪੈਲਸ ਵਾਲਿਓਂ ਲੰਗਰ ਲਾ ਰਹੇ ਆਪਾਂ ਜੀ। ਕਾਹਦਾ ਲੰਗਰ ਹੈ ਜੀ ਅੱਜ? ਇਹ ਜੀ ਹੈਗਾ ਆਪਣੇ ਸ਼ਾਹੀ ਪਨੀਰ ਤੇ ਨਾਨ। ਠੀਕ ਹੈ। ਹਾਂਜੀ। ਸੋ ਸਲਾਦ ਦੀ ਸੇਵਾ ਹੋ ਰਹੀ ਹੈ? ਹਾਂਜੀ ਸਲਾਦ ਦੀ ਬਸ ਜੀ ਤਿਆਰੀਆਂ ਹੋ ਰਹੀਆਂ ਜੀ। ਠੀਕ ਹੈ। ਹਾਂਜੀ ਹਾਂਜੀ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਤੁਹਾਡਾ ਜੀ ਧੰਨਵਾਦ ਜੀ। ਮਿਹਰਬਾਨੀ ਜੀ। ਸੋ ਇਹ ਜਿਹੜੇ ਵੀਰ ਆ ਉਹ ਇਸ ਟਾਈਮ ਸੇਵਾਵਾਂ ਜਿਹੜੀਆਂ ਉਹ ਕਰ ਰਹੇ ਆ। ਇੱਧਰ ਜੇ ਦੇਖਿਆ ਜਾਵੇ ਤਾਂ ਗੋਲ ਗੱਪਿਆਂ ਵਾਲੇ ਵੀ ਜਿਹੜੇ ਵੀਰ ਆ ਉਹ ਇਸ ਟਾਈਮ ਸੇਵਾਵਾਂ ਦੇ ਵਿੱਚ ਲੱਗੇ ਹੋਏ ਆ। ਸੋ ਆਪਾਂ ਦੇਖ ਸਕਦੇ ਹਾਂ ਵੀ ਵੱਖ-ਵੱਖ ਪਕਵਾਨ ਵੱਖ-ਵੱਖ ਲੋਕਾਂ ਦੇ ਦੁਆਰਾ ਜਿਹੜੇ ਜੀ। ਸੋ ਇਸ ਟਾਈਮ ਇੱਧਰ ਗੋਲ ਗੱਪਿਆਂ ਦੀਆਂ ਜਿਹੜੀਆਂ ਸੇਵਾਵਾਂ ਚੱਲ ਰਹੀਆਂ। ਹਾਂਜੀ ਕੀ ਨਾਮ ਹੈ ਜੀ? ਸਤਿ ਸ਼੍ਰੀ ਅਕਾਲ। ਹਾਂ ਨਾ ਬੋਲਦੇ ਨੇ ਦੋ ਨੇ ਜੀ, ਸੰਧੂ ਪੰਜਾਬੀ ਢਾਬਾ ਤੇ ਨੂਰ ਇੰਡੀਅਨ। ਅੱਜ ਮਿਲ ਕੇ ਜਿਹੜਾ ਉਹ ਲਗਾਇਆ ਜਾ ਰਿਹਾ? ਹਾਂਜੀ ਇਕੱਠਾ ਹਰ ਸਾਲ ਲਗਾਉਂਦੇ ਆ? ਹਾਂਜੀ ਹਰ ਥਾਂ ਤੇ ਲਾਉਂਦੇ ਆ ਅਸੀਂ, ਹਰ ਜਿਹੜਾ ਮਰਜ਼ੀ ਗੁਰਦੁਆਰਾ ਹੋਵੇ
ਠੀਕ ਹੈ ਹਾਂਜੀ ਬਾਕੀ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਰਬੱਤ ਦਾ ਭਲਾ ਇੱਕ ਹੋਰ ਬੇਨਤੀ ਸੀਗੀ ਆਪਾਂ ਨਵਾਂ ਰੈਸਟੋਰੈਂਟ ਬਾਈ ਕੀਤਾ ਆ ਤੇ ਨੈਕਸਟ ਮੰਥ ਤੋਂ ਸਟਾਰਟ ਕਰ ਰਹੇ ਆ ਕਮਿੰਗ ਸੋਨ ਆ ਰੈਸਟੋਰੈਂਟ ਨੂਰ ਇੰਡੀਅਨ ਕੁਜ਼ੀਨ ਹਾਂਜੀ ਬਹੁਤ ਸ਼ੁਕਰੀਆ ਜੀ ਤੇ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਜੀ। ਸੋ ਜੀ ਇਹ ਢਾਬੇ ਵਾਲੇ ਆ ਜੀ ਇਹਨਾਂ ਨੇ ਨਵਾਂ ਰੈਸਟੋਰੈਂਟ ਅਗਲੇ ਮਹੀਨੇ ਤਿਆਰ ਕਰਨਾ ਜੀ ਬਿਲਕੁਲ। ਰੋਡ ਦੇ ਉੱਤੇ ਜੀ ਬਿਲਕੁਲ। ਸੋ ਇਸ ਟਾਈਮ ਅੱਗੇ ਆਪਾਂ ਦੇਖ ਰਹੇ ਹਾਂ ਸੋ ਸੇਵਾਵਾਂ ਜਿਹੜੀਆਂ ਲਗਾਤਾਰ ਜਿਹੜੀਆਂ ਆ ਉਹ ਚੱਲ ਰਹੀਆਂ ਆ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਮੁਬਾਰਕਾਂ ਗੁਰਪੁਰਬ ਦੀਆਂ। ਸੋ ਅੱਜ ਕਿਹਨਾਂ ਵੱਲੋਂ ਤੁਸੀਂ ਇਹ ਲੰਗਰ ਦੀ ਜਿਹੜੀ ਸੇਵਾਵਾਂ ਚੱਲ ਰਹੀ ਸੋ ਆਪਣੇ ਬੱਚੇ ਆ ਕੈਲੀ ਭੰਗੜਾ ਜ਼ੋਨ ਦੇ ਭੰਗੜਾ ਸਿੱਖਦੇ ਆ ਸੋ ਇਹ ਸਾਰੇ ਸੇਵਾ ਕਰ ਰਹੇ ਆ ਸਾਰੇ ਜਿਹੜੇ ਹਾਂਜੀ ਉਹ ਕਰ ਰਹੇ ਕੀ ਅੱਜ ਸੰਗਤਾਂ ਦੇ ਲਈ ਅੱਜ ਆਪਾਂ ਸਮੋਸਾ ਚਾਟ ਲਗਾਈ ਆ ਸਮੋਸੇ ਛੋਲੇ ਅੰਦਨ ਚਾਟ ਬਹੁਤ ਬਹੁਤ ਮੁਬਾਰਕਾਂ ਜੀ ਨਗਰ ਕੀਰਤਨ। ਥੈਂਕ ਯੂ ਤੁਹਾਨੂੰ। ਸੋ ਆਪਾਂ ਜਦੋਂ ਅੱਗੇ ਜਿਹੜੇ ਉਹ ਚੱਲਦੇ ਜਾਂਦੇ ਆ ਤੇ ਇੱਧਰ ਜਿਹਨੂੰ ਮਾਈ ਬੁੱਢੀ ਦਾ ਝਾਟਾ ਕਹਿੰਦੇ ਸੀਗੇ ਕਾਟਨ ਕੈਂਡੀ ਇੱਥੇ ਜਿਹੜਾ ਉਹ ਆਖਿਆ ਜੀ। ਹਾਂ ਜੀ ਕੀ ਨਾਮ ਹੈ ਜੀ ਤੁਹਾਡਾ? ਜਗੀਰ ਸਿੰਘ ਮਾਨ। ਤੇ ਜਗੀਰ ਸਿੰਘ ਜੀ ਤੁਸੀਂ ਅੱਜ ਇਹ ਸੇਵਾਵਾਂ ਕਰ ਰਹੇ ਆ? ਹਾਂਜੀ ਹਾਂਜੀ ਹਾਂਜੀ। ਸੋ ਹੋਰ ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ ਦੇਖ ਰਹੀਆਂ ਨੇ? ਬਸ ਸ਼ਾਹ ਵਾ ਸੰਗਤਾਂ ਦਾ ਸ਼ਾਹ ਵਾ ਹਾਂਜੀ ਸਾਰੇ ਦੀਵਾਲੀ ਦੀਆਂ ਮੁਬਾਰਕਾਂ ਨਗਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ। ਬਾਬੇ ਨਾਨਕ ਦਾ ਜਨਮ ਦਿਹਾੜਾ ਮਨਾ ਰਹੀ ਆ ਸੰਗਤ ਧੂਮ ਧਾਮ ਨਾਲ। ਕੀ ਬਾਤ। ਹਾਂਜੀ ਬੜੀ ਮਿਹਰਬਾਨੀ ਜੀ ਤੁਹਾਡੀ ਮਿਹਰਬਾਨੀ। ਸੋ ਆਪਾਂ ਜਿੱਦਾਂ ਅੱਗੇ ਚੱਲਦੇ ਜਾਂਦੇ ਆ ਸੋ ਲਗਾਤਾਰ ਜਿਹੜੀਆਂ ਸੇਵਾਵਾਂ ਦੀਆਂ ਤਿਆਰੀਆਂ ਆ ਉਹ ਚੱਲ ਰਹੀਆਂ ਆ। ਸਿਕਿਉਰਿਟੀ ਦਾ ਵੀ ਪੂਰਾ ਪੁਖਤਾ ਪ੍ਰਬੰਧ ਜਿਹੜਾ ਹੈ ਉਹਨਾਂ ਨੇ ਰੱਖਿਆ ਹੋਇਆ ਆ। ਸੋ ਆਪਾਂ ਦੇਖ ਰਹੇ ਹਾਂ ਵੀ ਹਰ ਇੱਕ ਤਰ੍ਹਾਂ ਦੀ ਜਿਹੜੀ ਚੀਜ਼ ਆ ਉਹ ਚੱਲ ਰਹੀ ਆ। ਇਧਰ ਵੇਲਣਾ ਲੱਗਾ ਆ ਜਿੱਥੇ ਗੰਨੇ ਦਾ ਰਸ ਰੋਹ ਵੀ ਜਿਸ ਨੂੰ ਆਖ ਦਿੱਤੀ ਜਾਂਦੀ ਆ ਉਸ ਦੀ ਜਿਹੜੀ ਸ਼ੁਰੂਆਤ ਹੋ ਰਹੀ ਆ। ਤੁਸੀਂ ਦੇਖ ਸਕਦੇ ਆ ਵੀ ਗੰਨਿਆਂ ਦਾ ਪੂਰਾ ਜਿਹੜਾ ਇੱਕ ਛੋਟਾ ਟ੍ਰੇਲਰ ਆ ਉਹ ਤਿਆਰ ਹੈਗਾ ਆ। ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਮਹਾਰਾਜ ਜੀ। ਜੀ ਅੱਜ ਕਿਹਨਾਂ ਦੇ ਵੱਲੋਂ ਇਹ ਜਿਹੜੇ ਰੋਹ ਦੀ ਗੰਨੇ ਦੀ ਰਸ ਦੀ ਸੇਵਾ ਚੱਲ ਰਹੀ ਹੈ? ਸਾਰੇ ਦੁਆਬੇ ਵਾਲੇ ਵੀਰਾਂ ਵੱਲੋਂ ਸਾਂਝਾ ਸਾਰਾ ਹੁੰਦਾ ਜੀ। ਠੀਕ ਹੈ ਜੀ। ਹਰ ਸਾਲ ਹੀ ਆਉਂਦੇ ਆ? ਹਾਂਜੀ ਹਰ ਸਾਲ ਲੱਗਦਾ ਜੀ ਉਹ। ਕਦੋਂ ਕਿੰਨੇ ਕੁ ਵਜੇ ਦੇ ਸ਼ੁਰੂ ਕਰ ਚੁੱਕੇ ਆ? ਬਸ ਅਜੇ ਸਟਾਰਟ ਕਰ ਰਹੇ ਆ ਬਸ ਕੱਢ ਕੇ ਟੱਪ ਭਰ ਰਹੇ ਆ ਲੱਗਾ ਸ਼ੁਰੂ ਹੋਣ ਜੀ। ਲੱਗੇ ਸ਼ੁਰੂ ਹੋਣ। ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ ਦੇਖ ਰਹੀਆਂ ਨੇ? ਸੰਗਤਾਂ ਨੂੰ ਦੀਵਾਲੀ ਦਾ ਬੰਦੀ ਛੋੜ ਦੇ ਵਧਾਈਆਂ ਬਹੁਤ ਮੁਬਾਰਕਾਂ ਸਾਰੇ ਸੰਗਤਾਂ ਨੂੰ ਜੀ। ਗੁਰਪੁਰਬ ਦੀਆਂ ਵੀ ਬਹੁਤ 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 ਮੁਬਾਰਕਾਂ ਜੀ। ਸੋ ਬਿਲਕੁਲ ਤੁਸੀਂ ਦੇਖ ਸਕਦੇ ਆ ਵੀ ਵਿਸ਼ਾ ਕਦੋਂ ਤੋਂ ਲਿਆਂਦਾ ਸੀਗਾ ਇਹ ਵੇਲਣਾ? ਇਹ ਵੇਲਣਾ 3 ਸਾਲ ਹੋ ਗਏ ਜੀ ਆਪਣੇ 3 ਸਾਲ ਹੋ ਗਏ। ਹਾਂਜੀ ਤੇ ਹਰ ਨਗਰ ਕੀਰਤਨ ਤੇ ਲੈ ਕੇ ਪਹੁੰਚੇ ਜਾਂਦੇ? ਹਾਂਜੀ ਹਰ ਸਾਲ ਲੱਗਦਾ ਜੀ ਉਹ। ਕੀ ਬਾਤ। ਸੋ ਗੰਨੇ ਵਿਸ਼ੇਸ਼ ਕਿਸੇ ਹੋਰ ਥਾਂ ਤੋਂ ਲੈ ਜਾਂਦੇ ਜਾਂ ਆਪ ਉਗਾਏ ਜਾਂਦੇ? ਆਪਣੇ ਖੇਤਾਂ 'ਚ ਆਪਣੇ ਲਾਏ ਹੋਏ ਕਿਤੇ ਬੇਕਰਸਫੀਲਡ ਦੇ ਵਿੱਚ? ਹਾਂਜੀ ਬੇਕਰਸਫੀਲਡ ਦੇ ਵਿੱਚ ਹੀ ਆ। ਠੀਕ ਹੈ ਜੀ ਕੀ ਬਾਤ ਹੈ। ਹਾਂਜੀ ਬੜੀ ਮਿਹਰਬਾਨੀ ਜੀ। ਸੋ ਬਿਲਕੁਲ ਤੁਸੀਂ ਦੇਖ ਸਕਦੇ ਆ ਵੀ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਆ ਗੰਨੇ ਦਾ ਰਸ ਰੋਹ ਜਿਸ ਨੂੰ ਆਖ ਦਿੱਤਾ ਜਾਂਦਾ ਸਾਡੇ ਇਲਾਕੇ ਦੇ ਵਿੱਚ ਉਹ ਪੂਰੀ ਨਿਕਲ ਰਹੀ ਆ। ਵਿੱਚ ਹੀ ਅਦਰਕ ਹੋਣਾ ਨਿੰਬੂ ਹੋਣਾ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਹੋਣੀਆਂ ਆ। ਸੋ ਲਗਾਤਾਰ ਜਿਹੜੇ ਨੌਜਵਾਨ ਆ ਉਹ ਸੇਵਾਵਾਂ ਦੇ ਵਿੱਚ ਲੱਗੇ ਆ। ਵੀਰ ਜੀ ਕੀ ਨਾਮ ਹੈ? ਲਖਬੀਰ ਸਿੰਘ ਜੀ। ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ? ਬਸ ਇਹ ਸੰਗਤਾਂ ਨੂੰ ਅੱਜ ਬੰਦੀ ਛੋੜ ਦਿਵਸ ਆ ਜੀ ਤੇ ਗੁਰਪੁਰਬ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ। ਹਾਂਜੀ ਹਾਂਜੀ ਜੀ ਬਹੁਤ ਧੰਨਵਾਦ ਜੀ। ਓਕੇ। ਸੋ ਨੌਜਵਾਨ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਇੱਕ ਜਾਣਾ ਜਿਹੜਾ ਆ ਇਹ ਲੱਗਾ ਆ। ਇਹ ਦੁਆਬੇ ਦੇ ਵੀਰ ਜਿੱਦਾਂ ਦੱਸ ਰਿਹਾ ਵੀ ਉਹ ਕਹਿੰਦੇ ਵੀ ਅਸੀਂ ਇਸ ਟਾਈਮ ਲੈ ਕੇ ਆ ਰਹੇ ਆ। ਸੋ ਮਸੂਦ ਜੀ ਮੌਸਮ ਵੀ ਬਹੁਤ ਸੋਹਣਾ ਅੱਜ ਦਿਨ ਖੁੱਲਿਆ ਆ। ਇਦਾਂ ਦੀਆਂ ਚੀਜ਼ਾਂ ਠੰਡ ਵੀ ਪਾਉਂਦੀਆਂ ਇਸ ਤਰ੍ਹਾਂ ਹੀ ਆ। ਔਰ ਵੇਖਣ ਨੂੰ ਜਿੱਥੇ ਸੋਹਣੀਆਂ ਲੱਗਣ ਡਈਆਂ ਨੇ ਉੱਥੇ ਦੇਖੋ ਕਿ ਕਿੱਡੀ ਖੁੱਲੀ ਡੁੱਲੀ ਇਹ ਲੰਗਰ ਸੇਵਾ ਹੈ। ਔਰ ਜਿੱਦਾਂ ਸੰਗਤਾਂ ਹਮ ਕੇ ਆਉਣ ਡਈਆਂ ਕਿਤੇ ਵੀ ਅੱਜ ਇਸ ਵੇਲੇ ਜਦੋਂ ਅਸੀਂ ਬੋਲਣ ਡੇ ਔਰ ਤੁਹਾਡੇ ਵਾਸਤੇ ਸਭ ਕੁਝ ਲਾਈਵ ਪ੍ਰਸਾਰਿਤ ਕਰ ਰਹੇ ਹਾਂ ਉਸ ਵੇਲੇ ਤੱਕ ਰਸ਼ ਕੋਈ ਏਡਾ ਨਹੀਂ ਕਿ ਮਤਲਬ ਬੜੇ ਆਰਾਮ ਦੇ ਨਾਲ ਆ ਕੇ ਤੁਹਾਨੂੰ ਸਭ ਕੁਝ ਲੱਭ ਸਕਦਾ ਹੈ। ਕਿਤੇ ਲਾਈਨ ਵਾਲਾ ਮਾਮਲਾ ਜਿਹੜਾ ਉਹ ਹਜੇ ਤੱਕ ਨਹੀਂ ਅਜੇ ਨਹੀਂ ਆ। ਸੋ ਕਿਉਂਕਿ ਆਪਾਂ ਦੇਖ ਰਹੇ ਹਾਂ ਵੀ 10 ਤੋਂ ਉੱਤੇ ਹੋ ਚੁੱਕਾ ਟਾਈਮ 1 ਵਜੇ ਨਗਰ ਕੀਰਤਨ ਸਜਾਇਆ ਜਾਣਾ ਹੈ। ਸੋ ਉਸ ਤੋਂ ਪਹਿਲਾਂ ਜਿਹੜਾ ਕਾਫੀ ਸੰਗਤਾਂ ਜਿਹੜੀਆਂ ਹੋ ਜਾਂਦੀਆਂ ਆ। ਆਓ ਇੱਧਰ ਜਿਹੜਾ ਉਹ ਚੱਲਦੇ ਆ। ਸੋ ਆਹ ਦੇਖੋ ਜੀ ਮਾਈ ਬੁੱਢੀ ਦਾ ਝਾਟਾ ਬਣਦਾ ਕਿੱਦਾਂ ਆ। ਇਹਨੂੰ ਮਾਈ ਬੁੱਢੀ ਦਾ ਝਾਟਾ ਆਖਦੇ ਸੀਗੇ। ਖੰਡ ਚੰਗੀ ਗਰਮ ਹੋ ਕੇ ਐ ਗੋਲ ਗੋਲ ਘੁੰਮਦੀ ਆ ਤੇ ਨਾਲ ਨਾਲ ਕਈ ਜਾਂਦੇ। ਸੋ ਨਿਆਣਿਆਂ ਦੇ ਵਿੱਚ ਬਹੁਤ ਇਹ ਪਸੰਦੀਦਾ ਚੀਜ਼ ਆ। ਉਤਸ਼ਾਹ ਆ ਜੀ ਨਿਆਣਿਆਂ ਨੂੰ ਬਾਕੀ ਬਹੁਤ ਵਾਰੀ। ਸੰਗਤਾਂ ਨੂੰ ਹੋਰ ਕੀ ਕਹਿਣਾ ਚਾਹੁੰਦੇ ਹੋ? ਸੰਗਤਾਂ ਨੂੰ ਹਮ ਆ ਕੇ ਪਹੁੰਚੋ ਜੀ ਬੇਕਰਸਫੀਲਡ ਤੇ ਲੰਗਰ ਟੁੱਟ ਚੱਲ ਰਿਹਾ ਵਾਹਿਗੁਰੂ ਜੀ ਦੀ ਕਿਰਪਾ ਨਾਲ। ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਿਲਕੁਲ ਜਦੋਂ ਇਸ ਟਾਈਮ ਜਿਹੜਾ ਲੱਗ ਰਹੇ ਆ ਇੱਧਰ ਜਿਹੜਾ ਹੈ ਨਾ ਸਾਗ ਦੀ ਤੇ ਮੱਕੀ ਦੀ ਰੋਟੀ ਦੀ ਜਿਹੜੀ ਸੇਵਾ ਹੈ ਉਸ ਦੀ ਤਿਆਰੀ ਜਿਹੜੀ ਉਹ ਹੋ ਰਹੀ ਆ। ਤੇ ਉਹ ਵੀਰ ਪਿੱਛੇ ਜਿਹੜੇ ਆ ਉਹ ਸੇਵਾ ਦੇ ਵਿੱਚ ਲੱਗੇ। ਆ ਜਾਓ ਵੀਰ ਜੀ ਅੱਗੇ ਨੂੰ ਆ ਜਾਓ ਜੀ। ਸੋ ਆਪਾਂ ਦੇਖ ਸਕਦੇ ਆ ਵੀ ਸਾਗ ਜਿਹੜਾ ਆ ਉਹ ਰਿੱਝ ਰਿਹਾ ਆ ਖੁਰਪਾ ਦੇ ਵਿੱਚ ਜਿਹੜਾ ਉਹ ਵੱਜ ਰਿਹਾ ਆ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਕੀ ਨਾਮ ਹੈ ਜੀ ਤੁਹਾਡਾ? ਅਸੀਂ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਜੀ।
ਤੇ ਤੁਹਾਡੇ ਗਰੁੱਪ ਦੇ ਵੱਲੋਂ ਜਿਹੜੇ ਹਰ ਸਾਲ ਇੱਥੇ ਮਿਲਦਾ ਇਹ ਜੀ ਜਿਹੜਾ ਸਾਗ ਦਾ ਲੰਗਰ ਹੁੰਦਾ ਹੈ ਕਿਸੇ ਗਰੁੱਪ ਵੱਲੋਂ ਨਹੀਂ ਹੁੰਦਾ, ਸਮੂਹ ਸੰਗਤ ਬੇਕਰਸਫੀਲਡ ਵੱਲੋਂ ਹੁੰਦਾ ਜੀ। ਠੀਕ ਹੈ ਜੀ। ਕਿਉਂਕਿ ਜਿਹੜਾ ਇਹ ਲੰਗਰ ਆ 3 ਦਿਨ ਤੋਂ ਤਿਆਰ ਹੁੰਦਾ, ਸਾਰੀ ਮਾਈਆਂ ਭਾਈਆਂ ਬੀਬੀਆਂ ਆਪਣੇ ਬਜ਼ੁਰਗ ਸਾਰੇ ਸਟੈਂਡ ਗੁਰੂ ਘਰ ਅਸੀਂ ਤਿਆਰ ਕਰਦੇ ਆ ਤੇ ਸਮੂਹ ਸੰਗਤ ਵੱਲੋਂ ਆ। ਤੇ ਬਾਕੀ ਆਪਣਾ ਪੰਜਾਬ ਰੇਡੀਓ ਪੰਜਾਬੀ ਰੇਡੀਓ ਵਾਲਿਆਂ ਨੂੰ ਵੀ ਨਗਰ ਕੀਰਤਨ ਦੀਆਂ ਲੱਖ ਲੱਖ ਮੁਬਾਰਕਾਂ। ਸਮੂਹ ਸੰਗਤ ਬੇਕਰਸਫੀਲਡ ਨੂੰ ਲੱਖ ਲੱਖ ਮੁਬਾਰਕਾਂ। ਤੁਸੀਂ ਉਰੇ ਘੁਮਾ ਕੇ ਆਏ ਹੋ, ਤੁਹਾਡਾ ਵੀ ਉਰੇ ਆਉਣ ਦਾ ਵੈਲਕਮ। ਸੋ ਜਦੋਂ ਚੱਲੂਗਾ ਲੰਗਰ ਖਾ ਕੇ ਜਾਇਓ ਤੇ ਪਲੀਜ਼ ਪਹੁੰਚੋ ਜੀ। ਜ਼ਰੂਰ ਜੀ। ਸਾਡੇ ਵੀਰ ਬੀਪੀਓ ਨੇ ਜੀ ਕੀ ਕਹਿਣਾ ਚਾਹੁੰਦੇ ਵੀਰ ਜੀ? ਬਾਜੀ ਸਾਰਿਆਂ ਨੂੰ ਨਗਰ ਕੀਰਤਨ ਦੀਆਂ ਬਹੁਤ ਬਹੁਤ ਵਧਾਈਆਂ ਜੀ। ਹਾਂਜੀ ਜੀ। ਹੋਰ ਸੰਗਤਾਂ ਨੂੰ ਜੋ ਦੇਖ ਰਹੀਆਂ ਆ ਵੀ ਕਿੱਦਾਂ ਤਿਆਰੀ ਚੱਲ ਰਹੀ ਆ, ਸੰਗਤਾਂ ਨੂੰ ਉਤਸ਼ਾਹ ਕਿੱਦਾਂ ਦੇਖ ਰਹੇ? ਬਹੁਤ ਉਤਸ਼ਾਹ ਜੀ, ਸਾਰੇ ਬਹੁਤ ਮਿਹਨਤ ਨਾਲ ਲੰਗਰ ਤਿਆਰ ਕਰਦੇ ਨੇ ਤੇ ਆਉਂਦੇ ਨੇ ਇੱਥੇ ਨਗਰ ਕੀਰਤਨ ਦੇਖਣ ਤੇ ਸਭ ਬਹੁਤ ਵਧੀਆ। ਕਿੰਨੇ ਸਾਲਾਂ ਤੋਂ ਲਗਾਤਾਰ ਚੱਲ ਰਿਹਾ ਇਦਾਂ ਤੁਹਾਡੇ ਵੱਲੋਂ? ਜ਼ਿੰਦਗੀ ਨਿਕਲ ਗਈ। ਅੱਛਾ 15 ਸਾਲ ਹੋ ਗਏ। 15 ਸਾਲ ਤੋਂ ਇਕੱਠੇ ਜਦੋਂ ਸਾਰੇ ਅਸੀਂ ਛੋਟੇ ਉਰੇ ਗਰੁੱਪ ਹੋਏ ਆ। ਠੀਕ ਆ। ਬਸ ਫਿਰ ਸਾਨੂੰ ਸ਼ੌਂਕ ਪਿਆ ਲੰਗਰ ਦਾ ਵੀ ਲਾਈਏ ਤੇ ਅਸੀਂ ਸਾਡੀ ਇਹ ਸੇਵਾ ਪੱਕੀ ਹੁੰਦੀ ਹੈ। ਪੱਕੀ ਆ। ਪਰਮਾਤਮਾ ਸੇਵਾ ਥਾਈ ਪਾਏ। ਗਾਹਾਂ ਅਸੀਂ ਹੁਣ ਨੌਜਵਾਨ ਤਿਆਰ ਕਰਤੇ, ਇਹਨਾਂ ਨੂੰ ਸ਼ੌਂਕ ਪੈ ਗਿਆ। ਮਹਾਰਾਜ ਇਹ ਵੀ ਗਾਹਾਂ ਨੂੰ ਚੱਲੀ ਬਸ ਇਦਾਂ ਹੀ ਚੱਲਦਾ ਰਹਿਣਾ। ਓਕੇ ਬਾਈ, ਬੜੀ ਮਿਹਰਬਾਨੀ ਜੀ, ਬੜੀ ਮਿਹਰਬਾਨੀ। ਪੰਜਾਬੀ ਰੇਡੀਓ ਵਾਲੇ ਦਾ ਬਹੁਤ ਬੜੀ ਮਿਹਰਬਾਨੀ ਵੀਰ ਜੀ। ਸੋ ਬਿਲਕੁਲ ਇਹ ਜਿਹੜੇ ਗੁਰੂ ਸਾਹਿਬ ਦੇ ਦੁਆਰਾ ਚਲਾਏ ਗਏ ਲੰਗਰ ਆ, ਦੇਖੋ ਸਦੀਆਂ ਤੋਂ ਚੱਲ ਰਹੇ ਆ ਮਸੂਦ ਜੀ। ਇਹ ਜਿਹੜੀ ਦੇਣ ਗੁਰੂ ਸਾਹਿਬ ਨੇ ਜਿਹੜੀ ਉਹ ਦਿੱਤੀ ਹੈ ਨਾ, ਕਈ ਵਾਰੀ ਬਹੁਤ ਹੱਸਦੇ ਆ, ਕਹਿੰਦੇ ਆ ਯਾਰ ਇਹ ਕੀ ਕਰੀ ਜਾਂਦੇ ਆ, ਪਰ ਇਹ ਜਿਹੜੀ ਚੀਜ਼ ਆ ਹੋਰ ਕਿਸੇ ਕਮਿਊਨਿਟੀ 'ਚ ਆਪਾਂ ਘੱਟ ਦੇਖਦੇ ਆ। ਇਹ ਜਿਹੜੀ ਚੀਜ਼ ਬਹੁਤ ਵਿਲੱਖਣ ਆ ਤੇ ਆਪਾਂ ਨੂੰ ਇੱਕ ਵੱਖਰੀ ਤੇ ਪੋਜ਼ਿਟਿਵ ਚੀਜ਼ ਸ਼ੋ ਕਰਦੀ ਜੀ ਬਿਲਕੁਲ ਇਸ ਤਰ੍ਹਾਂ ਹੈ। ਔਰ ਦੇਖੋ ਕਿ 13 ਉਸ ਨਾਂ ਤੋਂ ਜਿਹੜਾ ਲੰਗਰ ਸ਼ੁਰੂ ਹੋਇਆ, ਅੱਜ ਉਹ ਜਗਤ ਭਰ ਦੇ ਵਿੱਚ ਕਿੱਥੋਂ ਤੁਰਿਆ। ਔਰ ਮੈਂ ਸਮਝਦਾ ਕਿ ਦੁਨੀਆ ਦਾ ਸ਼ਾਇਦ ਹੀ ਕੋਈ ਖਿੱਤਾ ਜਿੱਥੇ ਜ਼ਿੰਦਗੀ ਹੋਵੇ, ਜਿੱਥੇ ਇਨਸਾਨ ਹੋਵੇ, ਜਿੱਥੇ ਹਯਾਤੀ ਹੋਵੇ, ਉੱਥੇ ਗੁਰਪੁਰਬ ਪਿਆਰਿਆਂ ਨੇ ਇਹਨਾਂ ਨੂੰ ਆ ਕੇ ਉਸ ਲੰਗਰ ਦੀ ਸੇਵਾ ਨੂੰ ਜੀਂਦਿਆਂ ਰੱਖਿਆ ਆ। ਔਰ ਦਿਨ ਬ ਦਿਨ ਉਹਦੇ ਵਿੱਚ ਵਾਧਾ ਹੋ ਰਿਹਾ। ਇਹ ਬਰਕਤ ਦੀਆਂ ਨਿਸ਼ਾਨੀਆਂ, ਇਹ ਕਰਮ ਦੀਆਂ ਨਿਸ਼ਾਨੀਆਂ ਰਾਜ ਜੀ। ਬਿਲਕੁਲ 20 ਦਾ ਵਿਆਜ ਕਹਿੰਦੇ ਮੁੱਕਦਾ ਨਹੀਂ। ਇਹ ਗੁਰੂ ਸਾਹਿਬ ਦੇ 20 ਦਾ ਜਿਹੜਾ ਇਹ ਵਿਆਜ ਅਜੇ ਤੱਕ ਚੱਲਦਾ ਆ। ਦੇਖੋ ਨੌਜਵਾਨ ਬਦਾਮ ਕੇਸਰ ਦੇ ਜਿਹੜੇ ਦੁੱਧ ਦੀਆਂ ਸੇਵਾਵਾਂ ਦੇ ਵਿੱਚ ਲੱਗੇ ਆ। ਕੱਲ ਵੀ ਇਸੇ ਤਰੀਕੇ ਦੇ ਨਾਲ ਲੱਗੇ ਹੋਏ ਸੀ। ਅੱਜ ਆਲਰੇਡੀ 3-4 ਪਤੀਲੇ ਪਹਿਲਾਂ ਹੀ ਤਿਆਰ ਨੇ। ਵੀਰ ਜੀ ਕੀ ਨਾਮ ਹੈ? ਬਿਕਰਮਜੀਤ ਸਿੰਘ। ਬਿਕਰਮਜੀਤ ਸਿੰਘ ਜੀ ਕਿੰਨੇ ਵਜੇ ਦੇ ਲੱਗੇ ਆ ਸਵੇਰੇ? ਅੱਜ ਸਵੇਰੇ ਤਕਰੀਬਨ 8 ਵਜੇ ਦੇ ਲੱਗੇ ਆ ਜੀ। ਲੱਗੇ ਹੋਏ ਆ, ਕਾਫੀ ਤਿਆਰੀ ਕਰਕੇ ਬੈਠੇ ਆ। ਹਾਂਜੀ ਅੱਜ ਥੋੜਾ ਬੈਕਅਪ ਰੱਖਿਆ ਆ। ਪਹਿਲਾਂ ਰੱਖਿਆ ਆ। ਹਾਂਜੀ ਹਾਂਜੀ। ਕੀ ਸੰਗਤਾਂ ਨੂੰ ਕਹਿਣਾ ਚਾਹੁੰਦੇ ਆ? ਅੱਜ ਨਗਰ ਕੀਰਤਨ ਦਾ ਦਿਨ ਆ ਗਿਆ ਆ। ਸੰਗਤਾਂ ਨੂੰ ਕਹਿਣਾ ਚਾਹੁੰਦੇ ਆਓ ਛਕੋ ਤੇ ਜੀ ਵੀਰ ਜੀ ਤੁਸੀਂ ਕੁਝ ਕਹਿਣਾ ਹੋਵੇ? ਬਸ ਸੰਗਤਾਂ ਨੂੰ ਇਹੀ ਬੇਨਤੀ ਕਿ ਆਓ ਤੇ ਦੁੱਧ ਤੇ ਰੈਡੀ ਹੈ ਤੇ ਛਕੋ ਆਣ ਕੇ ਜੀ। ਨਾਲ ਸੇਵਾਵਾਂ ਵੀ ਜਿਹੜੇ ਉਹ ਜ਼ਰੂਰ ਕਰੋ। ਸਾਰੀਆਂ ਜਿਹੜੇ ਸੇਵਾਵਾਂ ਦੀ ਲੋੜ ਹੈ। ਵੀਰ ਜੀ ਕੀ ਨਾਮ ਹੈ? ਮੇਰਾ ਨਾਮ ਜਸਕਰਨ ਸਿੰਘ ਹੈ ਵੀਰ। ਕੀ ਕਹਿਣਾ ਚਾਹੁੰਦੇ ਜਸਕਰਨ? ਬਸ ਇਹੀ ਆ ਵੀ ਜਾਣ ਕੇ ਸੰਗਤਾਂ ਨੂੰ ਆ ਨਗਰ ਕੀਰਤਨ ਦੇ ਵੱਧ ਤੋਂ ਵੱਧ ਚੜ ਕੇ ਆਓ ਤੇ ਇੱਥੇ ਲੰਗਰ ਛਕੋ। ਕਿੰਨੇ ਦਿਨਾਂ ਤੋਂ ਛੁੱਟੀ ਲੈ ਕੇ ਲੱਗੇ ਹੋਏ ਆ? ਆਪਾਂ ਉਦੋਂ ਵੀ ਸੈਟਰਡੇ ਸੰਡੇ ਮੋਸਟਲੀ ਹੋਈਦਾ, ਹੋਮ ਹੀ ਹੋਈਦਾ ਕਰਕੇ। ਤੇ ਉਹਦੇ ਕੁਦਰਤੀ ਨਗਰ ਕੀਰਤਨ ਵੀ ਆ ਗਿਆ ਅੱਜ ਤੇ ਉਦੋਂ ਵੀ ਘਰੇ ਸੀਗੇ। ਬਾਕੀ ਹਰੇਕ ਸਾਲ ਕਰਦੇ ਹੀ ਆਪਾਂ ਨਾਲ ਰਲ ਕੇ। ਕੀ ਬਾਤ ਹੈ, ਬੜੀ ਮਿਹਰਬਾਨੀ। ਬਸ ਇਦਾਂ ਹੀ ਜਿਹੜਾ ਉਹ ਸੇਵਾਵਾਂ ਦੇ ਵਿੱਚ ਡਟੇ ਰਹੋ। ਸੋ ਇਹ ਬਹੁਤ ਸੋਹਣਾ ਜਿਹੜਾ ਉਹ ਚੀਜ਼ ਜਿਹੜੀ ਉਹ ਚੱਲ ਰਹੀ ਆ। ਮਸੂਦ ਜੀ ਜਿਹੜਾ ਬੇਕਰਸਫੀਲਡ ਦਾ ਇਲਾਕਾ ਹੈ ਨਾ, ਯੂਜਲੀ ਆਪਾਂ ਦੇਖਿਆ ਹੈ ਕਾਫੀ ਜਿਹੜੇ ਟਰੱਕਰਸ ਦਾ ਕਾਫੀ ਭਰਪੂਰ ਟਰੱਕਰਸ ਜਿਹੜੇ ਉਹ ਇੱਥੇ ਹੈਗੇ ਨੇ। ਸੋ ਟਰੱਕਾਂ ਵਾਲੇ ਵਿਸ਼ੇਸ਼ ਤੌਰ ਤੇ ਛੁੱਟੀ ਕਰਦੇ ਨੇ ਵੀ ਲੰਗਰ ਜਿਹੜੇ ਉਹ ਲਾਏ ਜਾਣ, ਕਿਉਂਕਿ ਦੇਖੋ ਸੰਗਤਾਂ ਨੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇੱਥੇ ਪਹੁੰਚਣਾ ਤੇ ਉਹ ਉਹਨਾਂ ਨੂੰ ਜ਼ਰੂਰਤ ਹੁੰਦੀ ਆ, ਹਰ ਤਰ੍ਹਾਂ ਦੀ ਜਿਹੜੀ ਉਹ ਜ਼ਰੂਰਤ ਰਹਿੰਦੀ ਆ। ਸੋ ਬਹੁਤ ਵਧੀਆ ਜਿਹੜੇ ਉਪਰਾਲੇ ਉਹ ਚੱਲ ਰਹੇ ਆ। ਸ਼ਾਬਾਸ਼ੇ ਆ ਇਹਨਾਂ ਸਾਰੇ ਨੌਜਵਾਨਾਂ ਦੇ ਵੀ ਲੱਗੇ ਆ ਜੀ। ਮੈਂ ਰਾਜ ਜੀ ਪਾਕਿਸਤਾਨ ਤੋਂ ਆਉਣ ਤੋਂ ਪਹਿਲਾਂ ਜੋ ਬੇਕਰਸਫੀਲਡ ਬਾਰੇ ਸੁਣਿਆ ਸੀਗਾ ਉਹ ਇਹ ਹੋਈ ਸੀਗਾ ਜਾਂ ਪੜ੍ਹਿਆ ਸੀ ਜਾਂ ਨੈਟ ਤੇ ਸਰਚ ਕੀਤਾ ਸੀਗਾ ਕਿ ਉਹ ਇਲਾਕਾ ਜਿੱਥੇ ਪਹਾੜੀਆਂ ਵੀ ਆ, ਮੈਦਾਨ ਵੀ ਹੈ, ਇੱਥੋਂ ਤੇਲ ਵੀ ਨਿਕਲਦਾ ਹੈ ਔਰ ਇੱਥੇ ਬਦਾਮ ਵੀ ਹੈ, ਇੱਥੇ ਦਾ ਸੰਤਰਾ ਵੀ ਬਹੁਤ ਮਸ਼ਹੂਰ ਹੈ ਔਰ ਬਾਕੀ ਫਰੂਟ ਨੇ ਜਿਹੜੇ ਉਹ ਵੀ। ਪਰ ਅੱਜ ਮੈਨੂੰ ਪਤਾ ਲੱਗਾ ਹੈ ਕਿ ਫਰੂਟ ਦੇ ਵਿੱਚ ਸੰਤਰਾ ਔਰ ਬਦਾਮ ਹੀ ਨਹੀਂ, ਇੱਥੇ ਅੰਗੂਰ ਆ ਜਿਹੜਾ ਉਹ ਵੀ ਹੈ। ਔਰ ਦੁਨੀਆ 'ਚ ਸਭ ਤੋਂ ਬਹੁਤੀ ਗਾਜਰ ਉਹ ਬੇਕਰਸਫੀਲਡ 'ਚ ਹੁੰਦੀ ਹੈ। ਸਰਪ੍ਰਾਈਜ਼ ਫॉर मी ਐਗਜ਼ੈਕਟਲੀ ਕਿ ਦੁਨੀਆ 'ਚ ਸਭ ਤੋਂ ਬਹੁਤੀ ਗਾਜਰ ਆ ਜਿਹੜੀ ਉਹ ਬੇਕਰਸਫੀਲਡ ਸ਼ਹਿਰ 'ਚ ਪੈਦਾ ਹੁੰਦੀ ਹੈ। ਇੱਥੇ ਲਾਗੇ ਹੀ ਭਿੰਡੀਆਂ ਸਭ ਤੋਂ ਜ਼ਿਆਦਾ। ਅੱਛਾ, ਉਹ ਵੀ ਇੱਥੇ ਆ। ਸੋ ਬਹੁਤ ਵਧੀਆ। ਸੋ ਆ ਵੀ ਵੀਰ ਜਿਹੜੇ ਉਹ ਲੱਗੇ ਹੋਏ ਆ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਸੰਗਤਾਂ ਨੂੰ ਕਹਿਣਾ ਚਾਹੁੰਦੇ ਆ ਜੀ? ਸੰਗਤਾਂ ਨੂੰ ਅਪੀਲ ਹੈ ਭਾਜੀ ਵੀ ਵੱਧ ਤੋਂ ਵੱਧ ਚੜ ਕੇ ਮਤਲਬ ਕਿ ਨਗਰ ਕੀਰਤਨ 'ਚ ਹਿੱਸਾ ਲੈਣ, ਹੈ ਨਾ ਜੀ। ਸੋ ਸਿੱਖੀ ਦਾ ਪ੍ਰਚਾਰ ਹੋਵੇ ਤੇ ਵਧੀਆ ਲੱਗਦਾ ਇਹੋ ਜਿਹੇ ਮੌਕੇ 'ਚ ਸਾਰਿਆਂ ਨੂੰ। ਤੁਸੀਂ ਅੱਜ ਕੀ ਸੰਗਤਾਂ ਦੇ ਲਈ ਕੀ ਪਕਵਾਨ ਤਿਆਰ ਨੇ ਤੁਹਾਡੇ ਵੱਲੋਂ? ਭਾਜੀ ਤਿਆਰੀ ਚੱਲ ਰਹੀ ਹੈ, ਸਮੋਸੇ ਛੋਲੇ ਲਾਵਾਂਗੇ ਜੀ। ਠੀਕ ਹੈ ਜੀ। ਤੇ ਨਾਲ ਨਿਊਡਲਸ ਲੱਗੇਗੀ। ਕੀ ਬਾਤ ਹੈ। ਹਾਂਜੀ ਹਾਂਜੀ। ਰੈਸਟੋਰੈਂਟ 'ਚ ਤਿਆਰੀਆਂ ਚੱਲ ਰਹੀਆਂ ਸੀ। ਤੇ ਹਰ ਸਾਲ ਲਗਾਇਆ ਜਾਂਦਾ? ਹਾਂਜੀ ਹਾਂਜੀ, ਹਰ ਸਾਲ ਹੀ ਜਿੱਥੇ ਨਗਰ ਕੀਰਤਨ ਹੁੰਦਾ ਉੱਥੇ ਜ਼ਰੂਰ। ਹਾਂਜੀ ਰੈਸਟੋਰੈਂਟ। ਬਹੁਤ ਧੰਨਵਾਦ ਜੀ, ਬੜੀ ਮਿਹਰਬਾਨੀ ਜੀ। ਸੋ ਆਓ ਅੱਗੇ ਜਿਹੜਾ ਉਹ ਵਧਦੇ ਆ। ਫਰੂਟ ਚਾਟ, ਜਿੱਥੇ ਕਈ ਵਾਰੀ ਆਪਾਂ ਤਲੀਆਂ ਚੀਜ਼ਾਂ ਜ਼ਿਆਦੀਆਂ ਹੁੰਦੀਆਂ ਆ, ਇੱਥੇ ਵਧੀਆ ਚੀਜ਼ ਵੀ ਜਿਹੜੀ ਨਾਲ ਦੇ ਨਾਲ ਜਿਹੜੇ ਸ਼ੌਂਕ ਰੱਖਦੇ ਆ ਵੀ ਭਾਈ ਆਪਾਂ ਹੈਲਦੀ ਛਕਣਾ ਹੈ, ਉਹਨਾਂ ਦੇ ਲਈ ਫਰੂਟ ਚਾਟ ਵੀ ਆ। ਵਾਹਿਗੁਰੂ ਜੀ ਕਾ ਖਾਲਸਾ ਵੀ ਫਤਿਹ ਜੀ। ਹਾਂਜੀ, ਅਵਤਾਰ ਸਿੰਘ ਬੋਲਦਾ ਜੀ। ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ? ਬਸ ਜੀ ਵਧੀਆ,
ਅਸੀਂ ਸੇਵਾ ਕਰ ਰਹੇ ਹਾਂ। ਆਓ ਜਿਹੜੇ ਪਿੱਛੇ ਰਹਿੰਦੇ ਉਹਨਾਂ ਨੂੰ ਵੀ ਜ਼ਰੂਰ ਆਉਣਾ ਚਾਹੀਦਾ ਇੱਥੇ। ਹਾਂਜੀ। ਕਿੰਨਾ ਵੱਲੋਂ ਇਹ ਜਿਹੜੀ ਸੇਵਾ ਚੱਲ ਰਹੀ ਹੈ? ਇਹ ਜੀ ਸਾਡੀ ਹੈਗੀ ਆ ਰੀਅਲ ਸਟੇਟ ਤੇ ਮੋਰਗੇਜ ਕੰਪਨੀ, ਇਨ ਹਾਊਸ ਰੀਅਲਟੀ ਮੋਰਗੇਜ ਕੰਪਨੀ। ਹਾਂਜੀ। ਬੜੀ ਮਿਹਰਬਾਨੀ ਜੀ, ਥੈਂਕ ਯੂ ਜੀ, ਮਿਹਰਬਾਨੀ। ਸੋ ਇਸ ਟਾਈਮ ਜਿਹੜੀਆਂ ਸੇਵਾਵਾਂ ਜਿਹੜੀਆਂ ਉਹ ਇੱਥੇ ਚੱਲ ਰਹੀਆਂ, ਅੱਗੇ ਕਿਉਂਕਿ ਗਰਮੀ ਹੋ ਜਾਣੀ ਆ, ਸੋ ਫਿਰ ਆਈਸਕ੍ਰੀਮ ਵੀ ਚਾਹੀਦੀ ਆ। ਬਿਲਕੁਲ। ਸੋ ਇੱਧਰ ਵੀਰ ਜੀ ਕੱਲ ਦੇ ਜਿਹੜੇ ਆਈਸਕ੍ਰੀਮ ਦੀਆਂ ਸੇਵਾਵਾਂ ਦੇ ਵਿੱਚ ਵੀ ਲੱਗੇ ਹੋਏ ਆ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਜਸਵਿੰਦਰ ਸਿੰਘ। ਜਸਵਿੰਦਰ ਸਿੰਘ ਜੀ, ਕੱਲ ਦੇ ਲੱਗੇ ਹੋਏ ਆ ਆਈਸਕ੍ਰੀਮ ਦੀ ਸੇਵਾਵਾਂ 'ਚ। ਹਾਂਜੀ। ਕੀ ਸੰਗਤਾਂ ਨੂੰ ਕਹਿਣਾ ਚਾਹੁੰਦੇ ਆ? ਸੰਗਤਾਂ ਨੂੰ ਮੈਂ ਗੁਰਪੁਰਬ ਦੀਆਂ ਵਧਾਈਆਂ ਦੇਣੀਆਂ ਚਾਹੁੰਦੇ ਆ। ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਦੇ ਗੁਰਪੁਰਬ ਦੀਆਂ ਵਧਾਈਆਂ ਸਾਰਿਆਂ ਨੂੰ। ਤੇ ਹਾਂਜੀ, ਤੇ ਤੁਹਾਨੂੰ ਵੀ ਸਾਰੇ ਜਣੇ ਆਓ, ਨਗਰ ਕੀਰਤਨ ਦੀ ਸ਼ੋਭਾ ਵਧਾਓ। ਕਿਹੜੇ ਕਿਹੜੇ ਫਲੇਵਰ ਨੇ ਅੱਜ ਜੀ? ਇਹ ਆਪਣੇ ਕੋਲ ਸਾਰੀ ਹੈ, ਵਨੀਲਾ, ਸਟ੍ਰਾਬੇਰੀ, ਪਿਸਤਾਚੋ ਤੇ ਕੁਕੀਜ਼। ਹਾਂਜੀ। ਬੜੀ ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ। ਸੋ ਇੱਧਰ ਜਿਹੜੇ ਆਲੂ ਟਿੱਕੀ ਦਾ ਜਿਹੜਾ ਆ ਉਹ ਸੇਵਾਵਾਂ ਚੱਲ ਰਹੀਆਂ, ਉਹ ਮਸੂਜੀ ਅੰਦਰ ਹੋ ਚੱਲਦੇ ਆ, ਉਹਦੇ ਜਿਹੜੀਆਂ ਸੇਵਾਵਾਂ ਚੱਲ ਰਹੀਆਂ ਆ ਉਹ ਵੀ ਆਪਾਂ ਦਿਖਾਈਏ ਵੀ ਕਿਸ ਤਰੀਕੇ ਦੇ ਨਾਲ ਜੋਰਾਂ ਸ਼ੋਰਾਂ ਦੇ ਨਾਲ ਸੰਗਤਾਂ ਜਿਹੜੀਆਂ ਆ ਸੇਵਾਵਾਂ ਦੇ ਵਿੱਚ ਲੱਗੀਆਂ ਹੋਈਆਂ ਆ। ਇੱਧਰ ਚਾਹੇ ਗੋਲ ਗੱਪੇ ਆ, ਇੱਧਰ ਆਲੂ ਟਿੱਕੀ ਦਾ ਜਿਹੜਾ ਕੰਮ ਆ, ਮੁੰਡੇ ਜੋਰਾਂ ਸ਼ੋਰਾਂ ਦੇ ਨਾਲ ਟਿੱਕੀਆਂ ਜਿਹੜੀਆਂ ਉਹ ਕਰਨ ਲੱਗੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਸੇਵਾਵਾਂ ਦੇ ਵਿੱਚ ਲੱਗੇ ਆ। ਕਿੰਨੇ ਵਜੇ ਦੇ ਆਏ ਹੋਏ ਆ? ਅਸੀਂ ਆਏ ਆ ਜੀ, ਹੋ ਗਏ 2 ਘੰਟੇ। 2 ਘੰਟੇ ਹੋ ਗਏ ਆ। ਹਾਂਜੀ। ਪੂਰੀਆਂ ਤਿਆਰੀਆਂ ਆ? ਪੂਰੀਆਂ ਜੀ, ਪੂਰੀਆਂ। ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਆ ਜੀ? ਸੰਗਤਾਂ ਨੂੰ ਜੀ ਵਧਾਈਆਂ ਗੁਰਪੁਰਬ ਦੀਆਂ, ਦੀਵਾਲੀ ਦੀਆਂ, ਤੇ ਬਾਕੀ ਬਾਬਾ ਮਿਹਰ ਕਰੇ। ਆ ਕੇ ਪਹੁੰਚਣ ਜੀ ਸਾਰੇ ਟਿੱਕੀ ਦਾ। ਹਾਂਜੀ। ਘਰੇ ਵੀ ਮਦਦ ਕਰਦੇ ਆ ਜਾਂ ਗੁਰੂ ਘਰ ਆ ਕੇ ਹੀ ਜਿਹੜੀ ਪੂਰੀ? ਚਲੋ ਬਹੁਤ ਚੰਗੀ ਗੱਲ। ਗੁਰੂ ਘਰੇ ਜਾਣਾ ਹੁੰਦੀ, ਗੁਰੂ ਘਰੇ ਜਾਣਾ ਹੁੰਦੀ। ਚਲੋ ਤਾਂ ਵੀ ਚੰਗੀ ਆ, ਪ੍ਰਮਾਤਮਾ ਜਿਹੜੀ ਉਹ ਤੁਹਾਡੀ ਸੇਵਾ ਥਾਈ ਪਾਏ। ਸੋ ਇਸ ਤਰੀਕੇ ਦੇ ਨਾਲ ਚੱਲ ਰਿਹਾ। ਇੱਧਰ ਜਿਹੜੇ ਮੈਨੂੰ ਲੱਗਦਾ ਜੀ ਕੁਝ 버ਗਰ ਨੁਮਾ ਜਿਹੜੀ ਚੀਜ਼ ਆ ਉਹ ਚੱਲ ਰਹੀ ਆ। ਆਓ, ਯਕੀਨੀ ਉਹੀ ਆ, ਨਮਾ ਨਹੀਂ, ਇਹ ਰਾਜੀ ਵਾਕਈ 버ਗਰ ਨੇ ਜਿਹੜੇ। ਮੈਨੂੰ ਲੱਗਾ ਸ਼ਾਇਦ ਕੁਲਚੇ ਛੋਲੇ ਨੂੰ ਹੁਣ। ਨਹੀਂ, ਇਹ 버ਗਰ ਹੀ ਚੱਲ ਰਹੇ ਆ। ਔਰ ਬਹੁਤ ਦੇਖੋ ਕਿ ਚਾਹ ਦੇ ਨਾਲ, ਸ਼ਰਧਾ ਦੇ ਨਾਲ ਜੀ ਨੇ ਜਿਹੜੇ ਉਹ 버ਗਰ ਸੇਵਾ ਜਿਹੜੀ ਇਹਦੇ ਵਿੱਚ ਜੁੜੇ ਹੋਏ ਨੇ। ਔਰ ਖੁਸ਼ੀ ਦੀ ਗੱਲ ਇਹ ਹੈ ਕਿ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਨੂੰ ਅੱਜ ਤੋਂ ਹੀ ਇਹ ਸੰਸਕਾਰ ਨੇ ਜਿਹੜੇ ਦਿੱਤੇ ਜਾ ਰਹੇ ਨੇ। ਮੈਂ ਥੋੜੀ ਜੀ, ਸਤਿ ਸ਼੍ਰੀ ਅਕਾਲ ਬੇਟੇ। ਕੀ ਨਾਮ ਆਪਦਾ? ਏਕਮ ਸਿੰਘ ਬੋਪੁਰਾ। ਏਕਮ ਸਿੰਘ ਕਦੋਂ ਤੋਂ ਲੱਗੇ ਜੇ? ਅੱਜ ਹੀ ਆਏ ਜੇ ਜਾਂ ਪਹਿਲੇ ਤੇ ਲੱਗੇ ਜੇ ਇੱਥੇ? ਕਿੰਨੇ ਦਿਨਾਂ ਤੋਂ ਲੰਗਰ ਚੱਲ ਰਿਹਾ? ਹਾਂਜੀ। ਕਿੰਨੇ ਦਿਨਾਂ ਤੋਂ ਲੰਗਰ ਸੇਵਾ 'ਚ ਜੁੜੇ ਹੋਏ ਜੀ? ਅੱਜ ਹੁਣ ਆਏ ਜੇ। ਔਰ ਦੇਖੋ ਜੀ ਕਿਸ ਤਰ੍ਹਾਂ ਪੂਰਾ ਜਿਹਨੂੰ ਕਹਿੰਦੇ ਨੇ ਕਿ ਉਪਰਾਲਾ ਕੀਤਾ ਗਿਆ, ਬੰਦੋਬਸਤ ਕੀਤਾ ਗਿਆ, ਕਿੱਡੇ ਸੋਹਣੇ ਢੰਗ ਦੇ ਨਾਲ ਚੀਜ਼, ਆਲੂ ਦੀ ਟਿੱਕੀ ਔਰ 버ਗਰ ਲੱਗ ਰਿਹਾ। ਵੀਰ ਜੀ ਦੇ ਨਾਲ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਨਾਂ ਦੱਸਣਾ? ਅਮਨਪ੍ਰੀਤ। ਅਮਰਜੀਤ ਜੀ, ਕਿੰਨੇ ਦਿਨ ਹੋਏ ਇਸ ਲੰਗਰ ਸੇਵਾ ਜੁੜਿਆ? ਜੀ ਮੈਂ ਨਇਆ। ਕਿੰਨੇ ਦਿਨ ਹੋਏ? ਸਤਿ ਸ਼੍ਰੀ ਅਕਾਲ ਜੀ। ਨਾਮ ਦੱਸਣਾ? ਸੰਦੀਪ ਕਰੇਵਾਲੀ। ਸੰਦੀਪ ਜੀ, ਕਿੰਨੇ ਦਿਨਾਂ ਤੋਂ ਇਹ ਲੰਗਰ ਸੇਵਾ ਚੱਲ ਰਹੀ ਹੈ 버ਗਰ ਦੀ? ਐਕਚੁਅਲੀ ਅੱਜ ਹੀ ਕੀਤੀ ਹੈ ਜੀ। ਸਮਾਨ ਇਕੱਠੇ ਕਰਨ ਲੱਗੇ ਹੋਏ ਆ। ਤਿੰਨ ਦਿਨ ਹੋ ਗਏ ਸਮਾਨ ਇਕੱਠਾ ਕਰਦੇ ਨੂੰ। ਐਕਟ ਦੀ ਥੋੜੀ ਪ੍ਰੋਬਲਮ ਆ ਗਈ ਸੀਗੀ ਸ਼ੋਰਟੇਜ ਕਰਕੇ। ਸੋ ਐਲਏ ਤੋਂ ਜਾ ਕੇ ਫਰੈਸਨੋ ਤੋਂ ਉਧਰੋਂ ਸਾਰਾ ਬੈਡੀਜ਼ ਇਕੱਠੀਆਂ ਕਰਨੀਆਂ ਪਈਆਂ। ਅੱਛਾ, ਹਰ ਸਾਲ ਕਰਦੇ ਜੇ? ਪਹਿਲੇ ਸਾਲ? ਹਰ ਸਾਲ। ਕਿੰਨੇ ਸਾਲ ਤੋਂ ਇਸ ਸੇਵਾ 'ਚ ਲੱਗੇ? ਇਹ ਸਾਨੂੰ 10-12 ਸਾਲ ਹੋ ਗਏ ਜੀ। ਵਾਹ 12 ਸਾਲ ਹੋ ਗਏ। ਰੱਬ ਇਹ ਸੇਵਾ ਸਫਲ ਕਰੇ। ਬਹੁਤ ਬਹੁਤ ਵਧਾਈਆਂ ਗੁਰਪੁਰਬ ਦੀਆਂ। ਸੋਨੂੰ ਵੀ ਸਾਰਿਆਂ ਨੂੰ ਹੈਪੀ ਦੀਵਾਲੀ ਤੇ ਗੁਰਪੁਰਬ ਦੀ। ਥੈਂਕ ਯੂ ਜੀ, ਥੈਂਕ ਯੂ। ਔਰ ਜਿੱਦਾਂ ਰਾਜ ਜੀ ਨੇ ਬਾਕੀ ਇਹ ਤੁਹਾਨੂੰ ਲੰਗਰ ਸਟਾਲਸ ਨੇ ਜਿਹੜੇ ਉਹ ਵਿਖਾਏ। ਪਿੱਛੇ ਅਸੀਂ ਫਰੂਟ ਚਾਟ ਦੇਖ ਕੇ ਆਏ ਸਾਂ। ਇੱਥੇ 버ਗਰ ਨੇ ਜਿਹੜੇ ਉਹਨਾਂ ਦਾ ਸਵਾਦ ਜਿਹੜਾ ਉਹ ਜਿਹੜੀਆਂ ਸੰਗਤਾਂ ਨੇ ਉਹ ਮਾਣ ਰਹੀਆਂ ਨੇ। ਔਰ ਰਾਜ ਜੀ ਤੁਸੀਂ ਇਹ ਦੇਖੋ ਕਿ ਕਿਸੇ ਵੀ ਸਟਾਲ ਤੇ ਅਸੀਂ ਚੱਲ ਜਾਈਏ, ਸਭ ਆਪਣੇ ਪੂਰੇ ਚਾਅ ਦੇ ਨਾਲ, ਕਿਤੇ ਇਹ ਨਹੀਂ ਹੈ ਕਿ ਜੀ ਕੋਈ ਮੁੱਕ ਗਿਆ ਜਾਂ ਹੁਣ ਬਸ ਇਹ ਹੋ ਗਿਆ, ਕੋਈ ਇਹੋ ਜਿਹੀ ਅਫਰਾ ਤਫਰੀ ਵਾਲੇ ਮਾਮਲੇ ਨਹੀਂ ਨਜ਼ਰ ਆਉਂਦੇ। ਸਾਰੇ ਜਿੱਦਾਂ ਰੀਝ ਦੇ ਨਾਲ ਬਣਾਉਂਦੇ ਨੇ ਉਦਾਂ ਹੀ ਰੀਝ ਦੇ ਨਾਲ ਸੰਗਤਾਂ ਆ ਕੇ ਨੇ ਜਿਹੜੀਆਂ ਉਹ ਚੱਖਣ ਡੀਆਂ। ਇਹ ਦੇਖੋ ਜੀ ਗਾਰਬੇਜ ਦਾ ਜਿਹੜਾ ਬਕਾਇਦਾ ਖਾ ਪੀ ਕੇ ਉਸ ਸਫਾਈ ਸੁਥਰਾਈ, ਇਹ ਹੁੰਦਾ ਕਿ ਜੀ ਪੰਜਾਬੀ ਜਿੱਥੇ ਜਾਂਦੇ ਨੇ ਗੰਦ ਬਹੁਤ ਪਾਉਂਦੇ ਨੇ, ਲੇਕਿਨ ਇੱਥੇ ਡਿਸਪਲਿਨ ਦੇ ਮਾਮਲੇ ਦੇ ਵਿੱਚ ਜਿਹੜੀ ਸੇਵਾ ਆ ਉਹ ਵੀ ਨਿਭਾਈ ਜਾ ਰਹੀ ਹੈ ਕਿ ਖਾਣ ਤੋਂ ਬਾਅਦ ਡਿਸਪੋਜ਼ ਆਫ ਕਰਨ ਵਾਸਤੇ ਲਿਕੁਇਡ ਲਈ ਵੱਖਰਾ ਔਰ ਬਾਕੀ ਜਿਹੜਾ ਹਾਰਡ ਜ਼ਰਾ ਮਟੀਰੀਅਲ ਹੈ ਉਹ ਵੱਖਰਾ ਹੈ। ਬਿਲਕੁਲ ਮਸੂਦ ਜੀ, ਇਹ ਜਿਹੜੀ ਸੇਵਾ ਹੈ ਨਾ, ਆਪਣੇ ਸਤਨਾਮ ਸਿੰਘ ਮਾਨਕੂ ਵੀਰ ਜੀ ਆ, ਸੌਕਰ ਕਲੱਬ ਵਾਲੇ ਆ। ਇਹ ਨਿਆਣੇ ਜਿਹੜੇ ਆ ਸਾਰੇ ਫੁੱਟਬਾਲ ਸੌਕਰ ਜਿਹੜੇ ਉਹ ਖੇਡਦੇ ਆ ਇੰਡੀਅਨ ਸੌਕਰ ਕਲੱਬ ਵੱਲੋਂ। ਇਹਨਾਂ ਦੀ ਇਹ ਸੇਵਾ ਇਸ ਲਈ ਬਹੁਤ ਜ਼ਿਆਦਾ ਵਿਸ਼ੇਸ਼ ਆ ਕਿਉਂਕਿ ਅਕਸਰ ਕੀ ਹੁੰਦਾ ਆ ਵੀ ਸੋ ਜਿੱਦਾਂ ਆਪਾਂ ਤੁਹਾਨੂੰ ਦੱਸ ਰਹੇ ਸੀਗੇ ਵੀ ਇੰਡੀਅਨ ਸੌਕਰ ਕਲੱਬ ਦੇ ਬੱਚਿਆਂ ਦੇ ਦੁਆਰਾ ਵਿਸ਼ੇਸ਼ ਤੌਰ ਦੇ ਉੱਤੇ ਉਪਰਾਲਾ ਹੁੰਦਾ ਆ ਵੀ ਅਦਰਵਾਈਜ਼ ਗਾਰਬੇਜ ਬੈਗ ਬਹੁਤ ਜ਼ਿਆਦਾ ਵੱਧ ਜਾਂਦੇ, ਸਟੈਕ ਕਰਦੇ ਆ ਤੇ ਉਹ ਘੱਟ ਹੋਣਾ ਆ, ਨਹੀਂ ਤਾਂ ਫਿਰ ਆਪਾਂ ਨੂੰ ਬਹੁਤ ਜ਼ਿਆਦਾ ਗਾਰਬੇਜ ਜਿਹੜਾ ਉਹ ਫੈਲਾ ਹੋ ਜਾਂਦਾ ਆ। ਸਤਨਾਮ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਸੋ ਤੁਹਾਡੇ ਕਲੱਬ ਦੇ ਜਿਹੜੇ ਬੱਚੇ ਆ ਨਾਲ ਤੁਸੀਂ ਸਾਰੇ ਜਣੇ ਮਿਲ ਕੇ ਹਰ ਸਾਲ ਇਹ ਜਿਹੜੀਆਂ ਸੇਵਾਵਾਂ ਜਿਹੜੀਆਂ ਕਰਦੇ, ਕਿੱਦਾਂ ਦਾ ਲੱਗਦਾ, ਕੀ ਰਿਸਪੌਂਸ ਰਹਿੰਦਾ ਹੈ? ਬਹੁਤ ਵਧੀਆ ਰਿਸਪੌਂਸ ਹੈ ਜੀ।
ਦੂਜਾ ਜਿਹੜਾ ਤੁਹਾਨੂੰ ਪਤਾ ਆਪਾਂ ਬੱਚਿਆਂ ਨੂੰ ਉਦੋਂ ਤਾਂ ਬਹੁਤ ਕਹੀ ਜਾਂਦੇ ਆ ਵੀ ਆਹ ਕਰਨਾ ਚਾਹੀਦਾ, ਆਹ ਕਰਨਾ, ਪ੍ਰੈਕਟੀਕਲੀ ਆਪਾਂ ਘੱਟ ਕਰਦੇ ਆ। ਹਾਂਜੀ ਹਾਂਜੀ। ਸੋ ਇਹ ਪ੍ਰੈਕਟੀਕਲੀ ਆ, ਦੇਖ ਲਓ ਉਹੀ ਬੱਚੇ ਆ ਜਿਹੜੇ ਘਰ ਕੋਈ ਕੰਮ ਨਹੀਂ ਕਰਦੇ ਗਏ ਆ। ਇੱਥੇ ਆ ਕੇ ਦੇਖ ਲਓ ਲੋਕਾਂ ਕੋਲ ਜਾ ਕੇ ਫੜਦੇ ਆ ਨਾ ਵੀ ਲਿਆਓ ਵੀ ਸੇਵਾ ਕਰੀਏ, ਸੇਵਾ ਕਰੀਏ ਨਾ। ਦੂਜਾ ਇਹਨਾਂ ਨੂੰ ਜਿੱਦਾਂ ਹੁਣ ਸਾਨੂੰ ਨਾ ਸਾਡੇ ਕੋਲ 100 ਬੱਚੇ ਆ, ਹੁਣ 100 ਅਸੀਂ ਲਿਆ ਨਹੀਂ ਸਕਦੇ। ਜਿਹੜੇ ਕਿ ਅਸੀਂ ਜਿਹੜੇ ਬੱਚੇ ਨਹੀਂ ਆਏ ਨਾ ਉਹਨਾਂ ਨੂੰ ਮਸੀਂ ਕਿਹਾ ਯਾਰ ਅਗਲੇ ਸਾਲ ਤੁਸੀਂ ਕਰ ਲਿਓ, ਇਸ ਸਾਲ ਇਹਨਾਂ ਨੂੰ ਕਰ ਲੈਣ ਦਿਓ। ਇੱਕ ਨਗਰ ਕੀਰਤਨ ਤੁਸੀਂ ਆ ਜਾਓ, ਅਗਲੇ ਤੋਂ ਤੁਸੀਂ ਆ ਜਾਓ। ਹਾਂਜੀ। ਸੋ ਇਹ ਜਿਹੜਾ ਆਈ ਥਿੰਕ ਸਾਡੀ ਕਲੱਬ ਦਾ ਜਿਹੜਾ ਉਪਰਾਲਾ ਨਾ ਮੈਨੂੰ ਤਾਂ ਬਹੁਤ ਚੰਗਾ ਲੱਗਾ। ਦੂਜਾ ਦੇਖੋ ਕਿੰਨਾ এনवायरमेंटਲ ਜਿਹੜਾ ਆਪਾਂ ਉਹ ਬਚਾਉਂਦੇ ਆ ਬਿਲਕੁਲ, ਤੇ ਕਿੰਨਾ ਫਲਾਪ ਪਲਾਸਟਿਕ ਲੱਗੂਗਾ। ਫਿਰ ਦੂਜਾ ਦੇਖੋ ਆਪਾਂ ਜਿਹੜਾ ਰੀਸਾਈਕਲ ਕਿੰਨਾ ਹੋ ਰਿਹਾ ਹੈ, ਜਿਹਦਾ ਸਾਰਾ ਡੰਪ ਤੇ ਜਾਣਾ ਸੀਗਾ, ਤੇ ਉਹ ਸਾਰਾ ਅਸੀਂ ਰੀਸਾਈਕਲ ਕਰ ਰਹੇ ਹਾਂ। ਜਿਹੜਾ ਪਾਣੀ ਵੱਖਰਾ ਜਾ ਰਿਹਾ, ਸਬਜ਼ੀਆਂ ਵੱਖਰੀਆਂ, ਪਲੇਟਾਂ ਵੱਖਰੀਆਂ, ਕੱਪ ਵੱਖਰੇ, ਤੇ ਜਿਹੜਾ ਅਸੀਂ ਮੰਡੇ ਨੂੰ ਸੁੱਟ ਕੇ ਆਉਣਾ ਸਾਰਾ ਬਾਹਰ ਦੂਜੀ ਤੇ ਡੰਪ ਸਾਈਡ ਤੇ ਜੀ, ਸਾਡਾ ਅੱਧਾ ਰਹਿ ਜਾਂਦਾ ਕਿਉਂਕਿ ਸਟੈਕ ਕਰਕੇ ਬੈਗ ਵਿੱਚ ਪਾ ਕੇ ਸਾਡੇ ਬੈਗ ਆਲਮੋਸਟ ਅੱਧੇ ਹੋ ਜਾਂਦੇ ਹੈਨਾ। ਉਹਦੇ ਨਾਲ ਮੈਨੇਜ ਕਰਨਾ ਵੀ ਬਹੁਤ ਸੌਖਾ ਹੈ। ਦੂਜਾ ਇਹਨਾਂ ਬੱਚਿਆਂ ਨੂੰ ਸਿੱਖਿਆ ਬਹੁਤ ਮਿਲਦੀ ਹੈ ਬਿਲਕੁਲ ਹੈਨਾ। ਤੇ ਤੀਜਾ ਜਿਹੜਾ ਸਾਡੀਆਂ ਕਮੇਟੀਆਂ ਨੂੰ ਵੀ ਥੋੜ੍ਹਾ ਆਰਾਮ ਮਿਲ ਜਾਂਦਾ ਬਿਲਕੁਲ। ਤੇ ਇੱਕ ਦੋ ਗੱਲਾਂ ਹੋ ਰਿਹਾ, ਜੇ ਕੋਈ ਸੁਣਦਾ ਹੋਵੇ ਤਾਂ ਕਹਿ ਦਈਏ ਅਸੀਂ। ਜ਼ਰੂਰ। ਉਹ ਇਹ ਆ ਜੀ, ਪਹਿਲਾਂ ਜਿਹੜੀ ਸੰਗਤ ਹੈ ਨਾ, ਪਹਿਲਾਂ ਜਿਹੜੇ ਬਨੇ ਸਟਾਲ ਲਾਏ ਹੋ ਨਾ, ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਸਮਾਨ ਹੈ ਨਾ ਉਹਨਾਂ ਕੀ ਪਾਓ ਜਿੰਨਾ ਕੁ ਖਾਣਾ ਹੈ। ਹਾਂ, ਜਿੰਨੇ ਲੋੜ ਆ। ਪਤਾ ਕੀ ਹੋ ਰਿਹਾ, ਉਹਨਾਂ ਕੋਲ ਸ਼ਾਇਦ ਜ਼ਿਆਦਾ ਹੁੰਦਾ, ਉਹਨੇ ਇਹ ਨਹੀਂ ਦੇਖਣਾ ਵੀ ਮੈਂ ਕਿੰਨਾ ਖਾਣਾ ਹੈ। ਉਹਨੇ ਉਹ ਭਰੀ ਹੋਆ ਨਾ ਕੜਛੀ ਭਰੀ ਪਾਣੀ ਆ, ਥੋੜੀ ਪਾਉਣੀ ਚਾਹੀਦੀ ਆ। ਉਹ ਥੋੜੀ ਜਿਹੀ ਪਾਓ ਜਿੰਨਾ ਕੁ ਖਾਣਾ ਆ ਹੈਨਾ। ਅੱਛਾ, ਉਹ ਫੇ ਜਦੋਂ ਇੱਥੇ ਆਉਂਦਾ ਫਿਰ ਬੱਚੇ ਮੈਨੂੰ ਲਿਆ ਦਿਖਾਲਦੇ ਆ, ਦੇਖੋ ਜੀ ਕਿਸੇ ਨੇ ਇੱਕ ਬਾਈਟ ਵੀ ਨਹੀਂ ਲਈ। ਹੁਣ ਇਹਨਾਂ ਲਈ ਇਹਨਾਂ ਬੱਚਿਆਂ ਨੂੰ ਤੁਹਾਨੂੰ ਪਤਾ ਸਕੂਲਾਂ ਵਿੱਚ ਸਿਖਾਉਂਦੇ ਆ ਨਾ ਵੀ ਤੁਸੀਂ ਵੇਸਟ ਨਹੀਂ ਕਰਨਾ। ਇਹ ਜਦੋਂ ਆ ਕੇ ਮੈਨੂੰ ਦਿਖਾਲਦੇ ਮੇਰੇ ਕੋਲ ਕੋਈ ਆਨਸਰ ਨਹੀਂ ਹੁੰਦਾ ਉਹਦਾ ਹੈਨਾ। ਇੱਕ ਤਾਂ ਉਹ ਘੱਟ ਕਰਨਾ, ਦੂਜਾ ਜਿਹੜੇ ਬੰਦੇ ਪਾਉਂਦੇ ਆ ਨਾ ਉਹ ਵੀ ਸੋਚਣ ਯਾਰ ਉਹਨੂੰ ਹੁਣ ਜਦੋਂ ਮੈਂ ਕੁਝ ਵੀ ਲੈਣਾ ਨਾ, ਹਜੇ ਉਹਨੇ ਕੜਛੀ ਚੱਕੀ ਨਹੀਂ, ਮੈਂ ਪਹਿਲਾਂ ਬਾਅਦ ਥੋੜਾ ਕਰਦੇ ਵੀ ਪੂਰੀ ਕੜਛੀ ਪੈ ਜਾਂਦੀ ਹੈਨਾ। ਇੱਕ ਤਾਂ ਸਾਡਾ ਉਹ ਬਚਾਅ ਹੋ ਸਕਦਾ। ਦੂਜਾ ਮੈਂ ਕਹਿੰਦਾ ਜਦੋਂ ਇੱਥੇ ਬੱਚੇ ਆਪਣੇ ਹੁਣ ਸੰਗਤ ਖਾਂਦੀ ਆ, ਰਾਈਟ, ਸੰਗਤ ਖਾ ਰਹੀ ਆ, ਸੰਗਤ ਨੇ ਪਤਾ ਕੀ ਕਰਨਾ, ਜਿਹਨੇ ਖਾਣਾ ਉੱਥੇ ਪਿਆ ਸਮਾਨ ਸਾਰਾ ਪਿਆ, ਉਹਨੇ ਉੱਠ ਕੇ ਚਲੇ ਜਾਣਾ। ਤੁਸੀਂ ਆਪਣੀਆਂ ਪਲੇਟਾਂ ਐਟਲੀਸਟ ਬੱਚਿਆਂ ਨੂੰ ਇੱਥੇ ਲਿਆ ਦਿਓ। ਬਿਲਕੁਲ ਸਹੀ ਗੱਲ ਹੈ ਨਾ, ਉਹ ਵੀ ਨਹੀਂ ਕਰ ਰਹੇ। ਸੰਗਤ ਨੂੰ ਤੇ ਸੇਵਾਦਾਰਾਂ ਨੂੰ ਇਹ ਜ਼ਰੂਰ ਬੇਨਤੀਆਂ ਆ ਵੀ ਪ੍ਰਵਾਨ ਕਰਿਓ। ਅੱਛਾ, ਹੁਣ ਮੈਂ ਰਾਤ ਦੀ ਤੁਹਾਨੂੰ ਗੱਲ ਸੁਣਾ। ਰਾਤੀ ਅਸੀਂ ਸੀਗੇ ਇੱਥੇ ਤਾਂ ਇੱਕ ਨਾ ਪੂਰੀ ਇਹਦਾ ਲਾਈਟ ਦੇ ਥੱਲੇ ਬੈਠੇ ਜਾਂਦਾ, ਉਹ ਜਦੋਂ ਉੱਠ ਕੇ ਗਏ ਨਾ, ਮੇਰਾ ਖਿਆਲ ਹੈ ਕਿ ਚੰਗੇ ਹੋਟਲ ਦਾ ਜਿਹੜਾ ਪਈ ਹੋਵੇ ਕਰੋਕਰੀ ਨਾ, ਉਹਨਾਂ ਸਮਾਨ ਛੱਡ ਕੇ ਇੱਥੇ। ਮਾੜੀ ਗੱਲ ਹੈ। ਤੇ ਬੱਚੇ ਸਾਰੇ ਮੈਨੂੰ ਕਹਿਣ ਲੋਕ ਉਹ ਆਪਾਂ ਬੱਚਿਆਂ ਨੂੰ ਕੀ ਸੇਧ ਦੇਣੇ, ਆਪਾਂ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਸਿਖਾਉਣੀਆਂ। ਸੋ ਇਹਨਾਂ ਨੇ ਤੁਹਾਡੇ ਤੋਂ ਹੀ ਦੇਖ ਕੇ ਸਿੱਖਣਾ ਆ। ਓਨਾ ਹੀ ਪਵਾਓ ਜਿੰਨਾ ਤੁਸੀਂ ਛਕਣਾ ਆ, ਤੇ ਓਨਾ ਹੀ ਪਾਓ ਜਿੰਨਾ ਤੁਸੀਂ ਘੱਟ ਪਾਓ, ਕੋਈ ਗੱਲ ਨਹੀਂ। ਇਹ ਚੱਲਦਾ ਹੀ ਰਹਿਣਾ ਆ, ਇਹ ਲੰਗਰ ਚੱਲਦੇ ਹੀ ਰਹਿਣੇ ਆ। ਤਾਂ ਦੁਬਾਰਾ ਲੈ ਲਵਾਂਗੇ। ਦੂਜਾ ਕਿੰਨੇ ਸਟਾਲ ਲੱਗੇ ਹੋ, ਅਗਲੇ ਨੇ ਸਾਰਾ ਕੁਝ ਚੈੱਕ ਕਰਨਾ, ਸਾਰਿਆਂ ਤੋਂ ਥੋੜਾ ਖਾਣਾ ਹੁੰਦਾ। ਓਕੇ, ਚਲੋ ਖਾ ਲਓ, ਕੋਈ ਨੋ ਪ੍ਰੋਬਲਮ। ਵੈਸੇ ਇੱਕ ਹੋਰ ਪ੍ਰੋਬਲਮ ਹੈ ਜਿਹੜੀ ਆਪਾਂ ਇੱਕ ਸ਼ੇਅਰ ਕੀਤੀ ਨਾ ਪਿਛਲੇ ਸਾਲ ਵੀ ਉਹ ਜਿਹੜੇ ਮੁੰਡੇ ਨੰਬਰ ਮੰਗਦੇ ਸੀ ਦੇ, ਉਹ ਥੈਂਕ ਯੂ ਤੁਹਾਡਾ ਬਹੁਤ ਜਦੋਂ ਤੁਸੀਂ ਉਹ ਰੇਡੀਓ 'ਤੇ ਵੀ ਗੱਲਾਂ ਕਰਦੇ ਰਹੇ, ਬਾਅਦ 'ਚ ਵੀ ਗੱਲਾਂ ਕਰਦੇ ਰਹੇ, ਉਸ ਤੋਂ ਬਾਅਦ ਕੋਈ ਸ਼ਿਕਾਇਤ ਨਹੀਂ ਆਈ। ਬਹੁਤ ਚੰਗੀ ਗੱਲ ਆ। ਅੱਛਾ, ਉਹ ਜਿਹੜਾ ਆਪਾਂ ਨਾ ਇੱਕ ਮੇਰਾ ਖਿਆਲ ਆਪਾਂ ਇੱਦਾਂ ਦੇ ਇਸ਼ੂ ਚੱਕਿਆ ਕਰੀਏ। ਆਪਾਂ ਚੰਗਾ ਤਾਂ ਸਾਰਾ ਕੁਝ ਬੋਲੀ ਜਾਂਦੇ ਆ, ਪਰ ਜਿਹੜਾ ਮਾੜਾ ਆ ਨਾ ਉਹ ਹੋਰ ਮਾੜਾ ਹੋਈ ਜਾ ਰਿਹਾ। ਜੇ ਆਪਾਂ ਰੋਕਣਾ ਆ ਪਹਿਲਾਂ ਉਹਨੂੰ ਰੋਕੀਏ। ਹੁਣ ਦੇਖੋ ਆਪਣਾ ਉਹ ਇੱਕ ਆਪਾਂ ਗੱਲ ਕਰਨ ਦੇ ਨਾਲ ਫਰਕ ਪੈ ਗਿਆ। ਆਪਾਂ ਉਦੋਂ ਮੇਰੇ ਖਿਆਲ ਆਪਣਾ ਗੁਰੂ ਅੰਗਦ ਦਰਬਾਰ ਦੇ ਨਗਰ ਕੀਰਤਨ ਸੀਗੇ ਉਦੋਂ, ਤੇ ਆਪਾਂ ਇੱਕੋ ਵਾਰੀ ਦੇਖ ਲਓ ਆਪਾਂ ਗੱਲ ਕੀਤੀ ਸੀ ਤਾਂ ਮੁੜ ਕੇ ਪ੍ਰੋਬਲਮ ਨਹੀਂ ਹੈ ਸਾਨੂੰ। ਬਹੁਤ ਚੰਗੀ ਗੱਲ ਹੈ। ਜੇ ਹੁਣ ਆਪਾਂ ਆਹੀ ਪ੍ਰੋਬਲਮ ਜਿਹੜੀ ਹੈਗੀ ਆ ਜੀ ਸੰਗਤ ਦੀ ਆ ਵੀ ਥੋੜਾ ਪਵਾਓ, ਥੋੜਾ ਕਰੋ, ਜੇ ਆਪਾਂ ਇਹ ਬੋਲੀਏ ਤਾਂ ਮੇਰੇ ਖਿਆਲ ਬਹੁਤ ਫਰਕ ਪੈ ਸਕਦਾ। ਬਹੁਤ ਵਧੀਆ। ਸੋ ਇੰਡੀਅਨ ਸੌਕਰ ਕਲੱਬ ਵਾਲਿਆਂ ਦਾ ਹੁਣੇ ਰੀਸੈਂਟਲੀ ਕੰਪੀਟੀਸ਼ਨ ਵੀ ਜਿਹੜੇ ਉਹ ਹੋ ਕੇ ਹਟੇ ਆ, ਬੜੇ ਸਫਲ ਜਿਹੜੇ ਉਹ ਰਹੇ ਆ। ਬੱਚੇ ਤੁਸੀਂ ਦੇਖ ਸਕਦੇ ਆ ਸਹੀ ਢੰਗ ਦੇ ਨਾਲ ਸੇਵਾ ਦੇ ਵਿੱਚ ਜਿਹੜੇ ਉਹ ਲਾਏ ਆ। ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਇਹ ਕਿਰਤ ਕਰ ਰਹੇ ਆ, ਸੇਵਾ ਕਰ ਰਹੇ ਆ। ਸੋ ਇਹ ਬਹੁਤ ਸੋਹਣੀਆਂ ਜਿਹੜੀਆਂ ਚੀਜ਼ਾਂ ਕਰ ਰਹੇ ਆ, ਤੇ ਕਿੰਨਾ ਕੁਛ ਜਿਹੜਾ ਇਹਨਾਂ ਨੂੰ ਅੱਜ ਇਹ ਸਿੱਖਣ ਨੂੰ ਜਿਹੜਾ ਮਿਲ ਰਿਹਾ। ਇੱਧਰਲੇ ਪਾਸੇ ਮੁੰਡਿਆਂ ਦੀ ਆ, ਉਧਰ ਦੂਜੇ ਪਾਸੇ ਉਹ ਜਿਹੜੀਆਂ ਬੱਚੀਆਂ ਆ ਜਿਹੜੀਆਂ ਆ ਉਹ ਸਾਡੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ 23ਵਾਂ ਮਹਾਨ ਨਗਰ ਕੀਰਤਨ ਗੁਰਦੁਆਰਾ ਸਾਹਿਬ ਬੇਕਰਸਫੀਲਡ ਵਿਲਸਨ ਰੋਡ ਵਿਖੇ ਅੱਜ ਸਜਾਇਆ ਜਾ ਰਿਹਾ ਹੈ। ਇਸ ਸੰਬੰਧ ਵਿੱਚ ਜਿਹੜੇ ਢਾਡੀ ਜਥਾ ਆ ਭਾਈ ਇੰਦਰਜੀਤ ਸਿੰਘ ਜੀ ਸ਼ੇਰਗਿੱਲ ਅਤੇ ਸਕੇ ਭਰਾਵਾਂ ਦਾ ਢਾਡੀ ਜਥਾ, ਉਹ ਇਸ ਟਾਈਮ ਆਪਣੇ ਨਾਲ ਸੰਗਤਾਂ ਦੇ ਨਾਲ ਕੁਝ ਵਿਚਾਰ ਸਾਂਝੇ ਕਰਨਗੇ। ਸਭ ਤੋਂ ਪਹਿਲਾਂ ਗੁਰਪੁਰਬ ਦੀਆਂ ਸਭਨਾਂ ਨੂੰ ਬਹੁਤ ਬਹੁਤ ਵਧਾਈਆਂ, ਲੱਖ ਲੱਖ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕੁਰਬਾਨੀ ਤਨਾ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰੰਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦੇ ਮਹਾਂਵਾਕਾਂ ਅਨੁਸਾਰ ਗੁਰੂ ਨਾਨਕ ਨਾਮ ਲਿਵਾ ਸਿੱਖ ਸੰਗਤਾਂ ਜਿੱਥੇ ਜਿੱਥੇ ਵੀ ਦੁਨੀਆ ਭਰ ਵਿੱਚ ਵਸ ਰਹੀਆਂ ਨੇ। ਦਾਸ ਕਈ ਵਾਰੀ ਇਹ ਕਹਿੰਦਾ ਹੁੰਦਾ ਕਿ ਜਿਹੜਾ ਸਿੱਖ ਹੈ ਨਾ ਉਹ ਕੱਲਾ ਇੰਡੀਆ ਭਾਰਤ ਜਾਂ ਹਿੰਦੁਸਤਾਨ ਦਾ ਵਸਿੰਦਾ ਨਹੀਂ, ਸਿੱਖ ਪੂਰੇ ਵਿਸ਼ਵ ਦਾ ਵਾਸੀ ਹੈ। ਕਿਉਂਕਿ ਸਿੱਖ ਜਦੋਂ ਵੀ ਅਰਦਾਸ ਕਰਦਾ ਉਹ ਕਹਿੰਦਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਜੋ ਮਿਸ਼ਨ ਹੈ ਉਸ ਨੂੰ ਪੂਰੀ ਦੁਨੀਆ ਭਰ ਦੇ ਵਿੱਚ ਪ੍ਰਚਾਰਨ ਤੇ ਪ੍ਰਸਾਰਨ ਵਾਸਤੇ ਸਿੱਖ ਜਿਹੜੇ ਨੇ ਉਹ ਯਤਨਸ਼ੀਲ ਨੇ। ਲਗਾਤਾਰ ਦੁਨੀਆ ਭਰ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਦੇ ਰਾਹੀਂ ਹੋਰ ਆਪਣੀਆਂ ਗਤੀਵਿਧੀਆਂ ਰਾਹੀਂ। ਸੋ ਨਗਰ ਕੀਰਤਨ ਸਿੱਖ ਕੌਮ ਦਾ ਇੱਕ ਪਾਰਟ ਆ। ਔਰ ਜਿਹੜਾ ਨਗਰ ਕੀਰਤਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨਗਰ ਦੀ ਪਰਿਕਰਮਾ ਕਰਕੇ ਦੁਨੀਆ ਨੂੰ ਤਾਰਦੇ ਨੇ, ਦਰਸ਼ਨ ਦਿਦਾਰੇ ਦਿੰਦੇ ਨੇ। ਸੋ 23ਵਾਂ ਨਗਰ ਕੀਰਤਨ ਜਿਹੜਾ ਵੇਕਰਸਫੀਲਡ ਦੀ ਸੰਗਤ ਗੁਰਦੁਆਰਾ ਸਿੱਖ ਟੈਂਪਲ ਵਿਲਸਨ ਉੱਥੇ ਦੀ ਸੰਗਤ ਪ੍ਰਬੰਧਕ ਕਮੇਟੀ ਸੂਝਵਾਨ ਕੈਬਨਿਟ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾ ਰਹੀ ਆ। ਇਸ ਮੌਕੇ ਤੇ ਦਾਸ ਇੰਦਰਜੀਤ ਸਿੰਘ ਸ਼ੇਰਗਿੱਲ ਜੰਡਿਆਲਾ ਮੰਜਕੀ ਵਾਲੇ ਸਕੇ ਭਰਾਵਾਂ ਦਾ ਢਾਡੀ ਜਥਾ ਰਾਜ ਕਿਰਨਵੀਰ ਸਿੰਘ ਜੀ ਜੋ ਪੰਜਾਬੀ ਰੇਡੀਓ USA ਦੇ ਮਾਧਿਅਮ ਰਾਹੀਂ ਅਮਰੀਕਾ ਦੀਆਂ ਸਾਰੀਆਂ ਸਿੱਖ ਸੰਗਤਾਂ ਨੂੰ ਆਪਣੇ ਵੱਲੋਂ ਲੱਖ ਲੱਖ ਵਧਾਈਆਂ ਪੇਸ਼ ਕਰਦੇ ਹਾਂ। ਔਰ ਪਿਆਰ ਦਾ ਸੁਨੇਹਾ ਦਿੰਦੇ ਹਾਂ ਕਿ ਆਪਾਂ ਰਲ ਮਿਲ ਕੇ ਔਰ ਪਿਆਰ ਦੀਆਂ ਸਾਂਝਾਂ ਪਾ ਕੇ ਗੁਰੂ ਨਾਨਕ ਦੇ ਸਿੱਖ ਘਰ ਦੀ ਸਿੱਖੀ ਨੂੰ ਪ੍ਰਚਾਰੀਏ ਪ੍ਰਸਾਰੀਏ ਤੇ ਗੁਰੂ ਨਾਨਕ ਪਾਤਸ਼ਾਹ ਦੀਆਂ ਖੁਸ਼ੀਆਂ ਸਾਂਝੀਆਂ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਲੇ ਹਰ ਤਰ੍ਹਾਂ ਦੀ ਸਾਨੂੰ ਖਬਰ ਦਿੰਦੇ ਹਨ। ਇਸ ਤੋਂ ਇਲਾਵਾ ਗੁਰਬਾਣੀ ਦੇ ਨਾਲ, ਕਥਾ ਦੇ ਨਾਲ, ਕੀਰਤਨ ਦੇ ਨਾਲ ਵੀ ਜੋੜਦੇ ਹਨ। ਵੀਰ ਰਾਜ ਕਰਨਵੀਰ ਸਿੰਘ ਇੱਥੇ ਆਏ ਹੋਏ ਹਨ। ਉਹਨਾਂ ਨੂੰ ਬੇਨਤੀ ਕਰਾਂਗੇ ਕਿ ਉਹ 2-4 ਮਿੰਟ ਵਾਸਤੇ ਆਪ ਜੀ ਦੇ ਦਰਸ਼ਨ ਕਰਨ। ਪੰਜਾਬੀ ਰੇਡੀਓ USA। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਵਿੱਚ ਸਾਰੀਆਂ ਹੀ ਸੰਗਤਾਂ ਦੂਰੋਂ ਨੇੜੋਂ ਚੱਲ ਕੇ ਪਹੁੰਚੀਆਂ। ਤੁਸੀਂ ਵੇਕਰਸਫੀਲਡ ਦੇ ਵਿੱਚ 23ਵਾਂ ਮਹਾਨਗਰ ਕੀਰਤਨ ਆਪਾਂ ਸਜਾ ਰਹੇ ਹਾਂ। ਕੁਝ ਚਿਰ ਬਾਅਦ ਨਗਰ ਕੀਰਤਨ ਸਜਾਇਆ ਜਾਣਾ ਹੈ। ਪਹਿਲਾਂ ਤਾਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ। ਬੰਦੀ ਛੋੜ ਦਿਵਸ ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ। ਨਗਰ ਕੀਰਤਨਾਂ ਦੇ ਉੱਤੇ ਪੰਜਾਬੀ ਰੇਡੀਓ USA ਦੀ ਟੀਮ ਬਾਕੀ ਹੋਰ ਜਿਹੜੇ ਪ੍ਰੋਗਰਾਮਾਂ ਦੇ ਉੱਤੇ ਅਸੀਂ ਜਾਂਦੇ ਰਹਿੰਦੇ ਹਾਂ। ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਆ। ਇਸ ਚੀਜ਼ ਦੇ ਲਈ ਧੰਨਵਾਦ। ਤੁਸੀਂ ਪਿਆਰ ਕਰਦੇ ਆ, ਮਾਨ ਸਨਮਾਨ ਦਿੰਦੇ ਆ। ਇਹ ਜਿਹੜਾ ਵਕਤ ਜੋ ਅੱਜ ਆਪਾਂ ਤੁਹਾਡੇ ਨਾਲ ਰੂਬਰੂ ਹੁੰਦੇ ਆ, ਗੱਲਬਾਤ ਤੁਹਾਡੇ ਲਈ ਪੇਸ਼ ਕਰਦੇ ਆ, ਇਹ ਪਿਛਲੇ ਕਈ ਸਾਲਾਂ ਤੋਂ ਜਿਹੜਾ ਆਪਾਂ ਕਰਦੇ ਆ ਰਹੇ ਹਾਂ। ਤਕਰੀਬਨ 13 ਸਾਲ ਤੋਂ ਵੱਧ ਵਕਤ ਹੋ ਗਿਆ ਜਦੋਂ ਤੋਂ ਪੰਜਾਬੀ ਰੇਡੀਓ USA ਦੇ ਦੁਆਰਾ ਤੁਹਾਡੇ ਸਾਰਿਆਂ ਦੇ ਨਾਲ ਇਹ ਸਾਂਝ ਪਾਉਣੀ ਸ਼ੁਰੂ ਕੀਤੀ ਆ। ਗੁਰਬਾਣੀ ਦੇ ਪ੍ਰੋਗਰਾਮ, ਚਾਹੇ ਪੰਜਾਬ ਦੀਆਂ ਖਬਰਾਂ, ਉੱਥੋਂ ਦੇ ਸਮਾਜਿਕ ਮੁੱਦੇ, ਅਮਰੀਕਾ ਦੀਆਂ ਖਬਰਾਂ, ਇਹ ਸਾਰੀਆਂ ਚੀਜ਼ਾਂ ਤੁਹਾਡੇ ਲਈ ਆ ਆਪਾਂ ਪੇਸ਼ ਕਰਦੇ ਹਾਂ। ਸੋ ਬਹੁਤ ਧੰਨਵਾਦਯੋਗ ਤੁਸੀਂ ਸਾਰੇ ਜਾਣੇ। ਵੇਕਰਸਫੀਲਡ ਦੇ ਵਿੱਚ ਵੀ ਸਾਨੂੰ ਹਰ ਸਾਲ ਇੱਦਾਂ ਹੀ ਵੱਖ-ਵੱਖ ਸਮੇਂ ਦੇ ਉੱਤੇ ਆਉਣ ਦਾ ਮੌਕਾ ਮਿਲਦਾ ਆ। ਅੱਜ ਆਪਾਂ ਵਿਲਸਨ ਵਾਲੇ ਗੁਰੂ ਘਰ ਵਿਖੇ ਪਹੁੰਚੇ ਹਾਂ, ਜੋ ਕਿ ਇੱਥੇ ਕਮਿਊਨਿਟੀ ਦਾ ਪਹਿਲਾ ਗੁਰੂ ਘਰ ਦੱਸਿਆ ਜਾਂਦਾ ਆ। 23 ਸਾਲਾਂ ਤੋਂ ਇੱਥੇ ਇੱਦਾਂ ਹੀ ਨਗਰ ਕੀਰਤਨ ਸਜਾਏ ਜਾ ਰਹੇ ਆ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ। ਸੋ 3 ਸਿਧਾਂਤ ਭਾਈ ਸਾਹਿਬ ਵੀ ਇਸ ਤੋਂ ਪਹਿਲਾਂ ਆਪਾਂ ਨੂੰ ਦੱਸ ਰਹੇ ਸੀ ਵੀ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਮਿਹਨਤ ਕਰੋ, ਕਿਸੇ ਦਾ ਹੱਕ ਨਾ ਮਾਰੋ। ਵੰਡ ਕੇ ਛਕਣਾ, ਚਾਹੇ ਉਹ ਤਿਲ ਦੀ ਆ, ਚਾਹੇ ਤੁਹਾਡੇ ਕੋਲ ਕਿੰਨਾ ਵੀ ਆ। ਦਸਵੰਧ ਆਪਣਾ ਜਿਹੜਾ ਆ ਉਹ ਗੁਰੂ ਘਰਾਂ ਦੇ ਵਿੱਚ ਇੱਦਾਂ ਦੇਣਾ ਤਾਂ ਜੋ ਇੱਦਾਂ ਹੀ ਸੇਵਾਵਾਂ ਜਿਹੜੀਆਂ ਚੱਲਦੀਆਂ ਰਹਿਣ। ਪ੍ਰਬੰਧਕ ਧੰਨਤਾਯੋਗ ਨੇ। ਇੱਦਾਂ ਦੀਆਂ ਸੇਵਾਵਾਂ ਕਰਨੀਆਂ ਬਹੁਤ ਔਖੀਆਂ ਆ। ਕਈ ਵਾਰੀ ਆਪਾਂ ਉਂਗਲ ਕਰ ਦਿੰਦੇ ਆ ਵੀ ਭਾਈ ਆਹ ਨਹੀਂ ਹੋਇਆ, ਉਹ ਨਹੀਂ ਹੋਇਆ, ਪਰ ਇਹਨਾਂ ਸੇਵਾਵਾਂ ਕਰਨੀਆਂ ਬਹੁਤ ਔਖੀਆਂ। ਸਾਰਿਆਂ ਨੂੰ ਨਾਲ ਲੈ ਕੇ ਤੁਰਨਾ ਉਹ ਬੜਾ ਔਖਾ ਹੁੰਦਾ ਆ। ਸੋ ਜਿੱਥੇ ਵੀ ਕੋਸ਼ਿਸ਼ ਹੁੰਦੀ ਆ, ਕੋਸ਼ਿਸ਼ ਕਰਿਆ ਕਰੋ, ਇਹੀ ਕੋਸ਼ਿਸ਼ ਕਰਿਆ ਕਰੋ ਵੀ ਆਪਾਂ ਵੱਧ ਤੋਂ ਵੱਧ ਸਿੱਖੀ ਦਾ ਨਾਮ ਉੱਚਾ ਕਰਨਾ ਆ। ਤੁਸੀਂ ਹਰ ਇੱਕ ਜਾਣਾ ਸਿੱਖੀ ਦੇ, ਪੰਜਾਬ ਦੇ ਤੁਸੀਂ ਐਂਬੈਸਡਰ ਆ। ਜਿੱਥੇ ਵੀ ਤੁਸੀਂ ਆਉਂਦੇ ਜਾਂਦੇ ਆ, ਤੁਸੀਂ ਇਹੀ ਚੀਜ਼ ਸਮਝ ਕੇ ਜਿਹੜਾ ਚੱਲਣਾ ਆ ਵੀ ਆਪਾਂ ਇਸ ਨੂੰ ਪ੍ਰਫੁੱਲਤ ਕਰਨਾ ਆ। ਸੋ ਗੁਰਬਾਣੀ ਦੇ ਲੰਗਰਾਂ ਦਾ ਇੱਥੇ ਅੰਦਰ ਚੱਲ ਰਿਹਾ ਹੈ, ਬਾਹਰ ਜਿਹੜੇ ਹੋਰ ਤਰ੍ਹਾਂ ਦੇ ਜਿਹੜੇ ਹਰ ਤਰ੍ਹਾਂ ਦੇ ਜਿਹੜੇ ਲੰਗਰ ਆ ਉਹ ਚੱਲ ਰਹੇ ਆ। ਸੋ ਜਿੰਨੇ ਵੀ ਸੇਵਾਦਾਰ, ਵਲੰਟੀਅਰ, ਪ੍ਰਬੰਧਕ ਜੋ ਵੀ ਚੱਲ ਰਹੇ ਆ, ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਸਮੂਹ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ। ਬਸ ਇੱਦਾਂ ਹੀ ਆਪਣਾ
ਪਿਆਰ ਜਿਹੜਾ ਉਹ ਬਣਾ ਕੇ ਰੱਖਣਾ। ਕੋਸ਼ਿਸ਼ ਕਰਾਂਗੇ ਕਿ ਕਮਿਊਨਿਟੀ ਦੀ, ਕੌਮ ਦੀ ਜਿੱਥੇ ਵੀ ਕੋਈ ਗੱਲ ਹੋਊਗੀ ਉਹਦੇ ਨਾਲ ਆਪਾਂ ਖੜੀਏ ਤੇ ਤੁਹਾਡੇ ਲਈ ਵਧੀਆ ਤੋਂ ਵਧੀਆ ਜਿਹੜੀਆਂ ਚੀਜ਼ਾਂ ਆ, ਪ੍ਰੋਗਰਾਮ ਆ, ਉਹ ਪੇਸ਼ ਕਰਦੇ ਰਹੀਏ। ਇੰਨੀਆਂ ਗੱਲਾਂ ਦੇ ਨਾਲ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਦੀ ਕਿਰਪਾ ਦੇ ਨਾਲ ਇਹਨਾਂ ਦੇ ਕੋਲ ਡ੍ਰੀਮ ਟੀਮ ਹੈ। ਹਰ ਇੱਕ ਵਿਸ਼ੇ ਵਾਸਤੇ ਜੋ ਵੀ ਇੱਕ ਬੁਲਾਰਾ ਹੁੰਦਾ ਹੈ, ਬਹੁਤ ਹੀ ਵਧੀਆ ਸਵਾਲ ਪੁੱਛਦਾ ਹੈ ਤੇ ਸਾਰੀ ਜੋ ਖਬਰ ਹੁੰਦੀ ਹੈ ਜਾਂ ਗੁਰਬਾਣੀ ਦੇ ਬਾਰੇ ਜਾਂ ਕਥਾ ਦੇ ਬਾਰੇ, ਉਹ ਬਹੁਤ ਹੀ ਵਧੀਆ ਸਪਸ਼ਟੀਕਰਨ ਕਰਦੇ ਹਨ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਇਸ ਟਾਈਮ ਆਪਾਂ ਤੁਹਾਡੇ ਨਾਲ ਲਾਈਵ ਕਵਰੇਜ ਸ਼ੁਰੂ ਕਰ ਚੁੱਕੇ ਹਾਂ, ਜਿੱਥੋਂ ਕਿ ਤੁਹਾਨੂੰ ਦਿਖਾਵਾਂਗੇ ਨਗਰ ਕੀਰਤਨ ਗੁਰਦੁਆਰਾ ਸਾਹਿਬ ਵਿਲਸਨ ਰੋਡ ਬੇਕਰਸਫੀਲਡ, ਜਿੱਥੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ 23ਵਾਂ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਆ। ਆਪਾਂ ਦੇਖ ਰਹੇ ਹਾਂ ਇਹ ਉਹ ਮੇਨ ਫਲੋਟ ਆ ਜਿੱਥੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਹੋਣਗੇ। ਤਕਰੀਬਨ 1:15 ਵਜੇ ਦਾ ਵਕਤ ਹੋ ਚੁੱਕਾ ਆ ਤੇ ਹੁਣ ਜਲਦ ਹੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਇੱਥੇ ਸੁਸ਼ੋਭਿਤ ਜਿਹੜਾ ਆ ਉਹ ਕੀਤਾ ਜਾਊਗਾ। ਸੰਗਤਾਂ ਦਾ ਇਕੱਠ ਆਲਰੇਡੀ ਜਿਹੜਾ ਆ ਉਹ ਆਪਾਂ ਦੇਖ ਰਹੇ ਹਾਂ ਵੀ ਉਹ ਹੋ ਚੁੱਕਾ ਆ। ਸੋ ਸਾਰੇ ਹੀ ਇੰਤਜ਼ਾਰ ਦੇ ਵਿੱਚ ਨੇ ਵੀ ਕਿ ਜਲਦ ਤੋਂ ਜਲਦ ਜਿਹੜੇ ਆ ਉਹ ਪਹੁੰਚਣਗੇ। ਸੋ ਗੁਰੂ ਮਹਾਰਾਜ ਜੀ ਜਿਹੜੇ ਆ ਉਹ ਬਹੁਤ ਹੀ ਜਲਦ ਸੁਸ਼ੋਭਿਤ ਕੀਤੇ ਜਾ ਰਹੇ ਨੇ। ਇੱਥੇ ਕੀਰਤਨੀਏ ਜਿਹੜੇ ਸਿੰਘ ਆ ਉਹ ਆਲਰੇਡੀ ਤਿਆਰੀ ਦੇ ਵਿੱਚ ਨੇ। ਅੰਦਰ ਪਾਸੇ ਫਲੋਟ ਦੇ ਵਿੱਚ ਸਾਰਾ ਕੁਝ ਤਿਆਰ ਹੋ ਚੁੱਕਾ ਆ। ਸੰਗਤਾਂ ਇੰਤਜ਼ਾਰ ਦੇ ਵਿੱਚ ਨੇ ਵੀ ਨਗਰ ਕੀਰਤਨ ਆ ਉਸ ਦੀ ਜਿਹੜੀ ਆਰੰਭਤਾ ਆ ਉਹ ਹੋਣ ਜਾ ਰਹੀ ਆ। ਵੰਡ ਕੇ ਛਕਿਆ ਦੇ ਚਲਾਈ ਦੇ ਗਵਾਹੀ ਦੇ ਕੇ ਆਣਾ ਕਿੰਨਾ ਪਿਆਰੀਆਂ ਸਤਿਆਰਿਆਂ ਦੀ ਮਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਾਂ ਨੇ ਕਰਨ ਹੇਠ